ਠੀਕ ਆ ਤੇ ਜੋ ਦਿਨ ਹੈਗਾ ਉਹ ਵੀਰਵਾਰ ਆ, ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਇਸ ਮੌਕੇ ਆਊਟ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਵਕਤ ਚੱਲ ਰਿਹਾ। ਤੁਸੀਂ ਇਸ ਬਾਬਤ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਮੈਡੀਕੇਅਰ ਕਰਵਾਉਣਾ ਹੋਵੇ, ਲਾਈਫ ਇੰਸ਼ੋਰੈਂਸ ਕਰਵਾਉਣੀ ਹੋਵੇ, ਘਰਾਂ ਦੀ ਹੋਮ ਇੰਸ਼ੋਰੈਂਸ ਕਰਵਾਉਣੀ ਹੋਵੇ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 408-272-2500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਰਕੀਆਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਗਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਜੀਤ ਸਿੰਘ ਲੈਥਰੋਪ ਗੁਰਮੇਲ ਵਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਡੈਟ ਨੂੰ ਕੰਸੋਲੀਡੇਟ ਕਰਨਾ ਆ, 60% ਤੱਕ ਤੁਹਾਡਾ ਕਰਜ਼ਾ ਹੈ ਉਹ ਮਾਫ ਕਰਵਾ ਸਕਦੇ ਆ। ਕਾਲ 888-888-9914 ਦੇ ਉੱਤੇ। ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਯੂਬਾ ਸਿਟੀ ਦੇ ਵਿੱਚ ਸਥਿਤ ਨੇ। ਕਾਲ 5307517605। ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੇ ਰਿਐਲਟਰ ਕਮਲਜੀਤ ਕੌਰ ਇੰਡੀਆਨਾ ਦੇ ਵਿੱਚ ਘਰ ਖਰੀਦਣਾ, ਵੇਚਣਾ, ਇਨਵੈਸਟਮੈਂਟ ਪ੍ਰਾਪਰਟੀ ਲੈਣੀ ਹੈ, ਇੱਥੋਂ ਮੂਵ ਹੋ ਰਹੇ ਹੋ, ਘਰ ਲੱਭ ਰਹੇ ਹੋ, ਆਪਣੀ ਪਸੰਦ ਦਾ ਘਰ ਬਣਵਾਉਣਾ ਹੈ ਤਾਂ ਕਾਲ ਕਰੋ 3179099295। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਸਾਡੇ ਨਾਲ ਰਮਨ ਜੀ ਜੁੜੇ ਹੋਏ ਆ। ਰਮਨ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਹਾਂਜੀ ਰਮਨ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਆਪਾਂ ਇੱਕ ਦੋ ਖਬਰਾਂ ਥੋੜੇ ਇੱਕ ਮਿੰਟ ਦੀਆਂ ਕਰ ਲਈਏ, ਤੇ ਉਸ ਤੋਂ ਬਾਅਦ ਫਿਰ ਟਰੱਕਿੰਗ ਦਾ ਸਾਡਾ ਸਪੈਸ਼ਲ ਪ੍ਰੋਗਰਾਮ ਹੁੰਦਾ। US ਦੇ ਵਿੱਚ ਜਿਹੜੀ ਕਾਂਗਰਸ ਆ US ਦੀ, ਉਹ ਟਰਾਈ ਕਰ ਰਹੀ ਆ ਵੀ ਗਵਰਨਮੈਂਟ ਸ਼ਟਡਾਊਨ ਹੋਣ ਤੋਂ ਬਚ ਜਾਵੇ। ਪਿਛਲੇ ਦਿਨਾਂ ਦੇ ਵਿੱਚ GOP ਨੇ ਰਿਵੋਲਟ ਕਰ ਰਿਹਾ ਸੀ, ਟਰੰਪ ਤੇ ਮਸਕ ਹੁਣੀ ਅੜ ਗਏ ਸੀ ਵੀ ਨਹੀਂ ਇੰਨੇ ਪੈਸੇ ਆਪਾਂ ਨਹੀਂ ਦੇਣੇ ਹੈਗੇ। ਸੋ ਪਹਿਲਾਂ ਸਿਚੁਏਸ਼ਨ ਐਗਰੀ ਕਰ ਗਿਆ ਸੀ, ਬਾਅਦ ਦੇ ਵਿੱਚ ਫਿਰ ਉਹ ਮੁੱਕਰ ਗਏ ਹੈਗੇ ਆ। ਤੇ ਹੁਣ ਕਾਫੀ ਜਿਹੜਾ ਇਹ ਕੁਐਸਚਨ ਆ ਲਿੰਬੋ ਦੇ ਵਿੱਚ ਆ ਵੀ ਗਵਰਨਮੈਂਟ ਸ਼ਟਡਾਊਨ ਹੋਊਗੀ ਜਾਂ ਅੱਗੇ ਚੱਲੂਗੀ। ਬਰਨੀ ਸੈਂਡਰਸ ਨੇ ਤਾਂ ਇਹ ਕਿਹਾ ਵੀ ਪ੍ਰੈਜ਼ੀਡੈਂਟ ਇਲੋਨ ਮਸਕ ਨੇ ਸਾਰਾ ਜਿਹੜਾ ਪੰਗਾ ਤੇ ਵੀ ਜਿਹੜੇ ਬਿਲੀਅਨਰਸ ਬੰਦੇ ਆ ਉਹ ਗਵਰਨਮੈਂਟ ਰਨ ਕਰਨ ਦੇ ਵਿੱਚ ਇਨਵੋਲਵ ਨਹੀਂ ਹੋਣੇ ਚਾਹੀਦੇ। ਬਿਲਕੁਲ, ਇਹ ਬਹੁਤ ਵੱਡੀ ਤਰਾਸਦੀ ਆ ਵੀ ਬਿਲੀਅਨਰ ਬੰਦਾ ਜਿਹਦਾ ਕੋਈ ਇਲੈਕਟਿਡ ਹੈ ਨਹੀਂ ਆ, ਉਸਨੇ ਦਬਾਅ ਪਾ ਕੇ ਸਾਰਾ ਕੁਝ ਕਰਾ ਰਿਹਾ। ਅਮਰੀਕਾ ਆਟੋਕ੍ਰੇਸੀ ਵੱਲ ਨੂੰ ਇਦਾਂ ਲੱਗਦਾ ਵੀ ਹੋ ਗਿਆ ਵੀ ਅਮੀਰਾਂ ਦੇ ਪਿੱਛੇ ਜਿਹੜੀ ਲੱਗਣ ਵਾਲੀ ਗੱਲ ਬਣੀ ਪਈ ਆ। ਸੋ ਮਸਕ ਦੀ ਏਡੀ ਦਖਲਅੰਦਾਜ਼ੀ ਨੂੰ ਬਾਕੀ ਕਿੱਦਾਂ ਦੇਖਦੇ ਆ, ਇਹਨਾਂ ਦੀ ਪਾਰਟੀ ਵਾਲੇ ਕਿੱਦਾਂ ਦੇਖਦੇ ਆ, ਇਹ ਵੀ ਦੇਖਣ ਵਾਲੀ ਗੱਲ ਹੋਊਗੀ। ਪਾਵਰਫੁਲ ਜਿਹੜਾ ਕੰਬੋ ਇਸ ਟਾਈਮ ਟਰੰਪ ਤੇ ਮਸਕ ਦਾ ਜਿਹੜਾ ਉਹ ਬਣਿਆ ਪਿਆ ਆ, ਜਿੱਦਾਂ ਤੁਸੀਂ ਪਹਿਲਾਂ ਕਿਹਾ ਵੀ ਮੰਨਣ ਤੋਂ ਬਾਅਦ ਚ ਫਿਰ ਇਨਕਾਰੀ ਜਿਹੜੇ ਇਸ ਦੇ ਵਿੱਚ ਹੋ ਗਏ। ਤੇ ਕੱਲ ਤੱਕ ਦਾ ਫੰਡਿੰਗ ਹੈਗੀ ਆ, ਸੋ ਕੱਲ ਤੱਕ ਚੱਲੂਗੀ ਸਰਕਾਰ। ਅਦਰਵਾਈਜ਼ ਜੇ ਕੱਲ ਤੱਕ ਕੋਈ ਸਮਝੌਤਾ ਨਹੀਂ ਹੋਇਆ ਤਾਂ ਗਵਰਨਮੈਂਟ ਜਿਹੜੀ ਉਹ ਸ਼ਟਡਾਊਨ ਹੋਵੇਗੀ। ਸੋ ਉਸ ਤੋਂ ਬਾਅਦ ਦੇ ਵਿੱਚ ਕੀ ਹੋਊਗਾ ਕੀ ਨਹੀਂ ਹੋਊਗਾ ਇਹ ਦੇਖਣ ਵਾਲੀ ਗੱਲ ਆ। ਪਰ ਇਹ ਆ ਵੀ ਇੱਕ ਹੁਣ ਸਾਲਾਨਾ ਹੀ ਜਿਹੜਾ ਇਹ ਕਿੱਸਾ ਬਣ ਗਿਆ, ਇੱਕ ਨਵੀਂ ਚੀਜ਼ ਹੀ ਕਹਿ ਲਓ ਵੀ ਇੱਕ ਟ੍ਰੈਡੀਸ਼ਨ ਹੀ ਬਣ ਗਿਆ ਵੀ ਫੰਡਿੰਗ ਦੇ ਲਈ ਇਹ ਸਿਆਪਾ ਜਿਹੜਾ ਉਹ ਪੈਣਾ ਹੀ ਪੈਣਾ ਆ, ਇਹ ਰੌਲਾ ਰੱਪਾ ਜਿਹੜਾ ਉਹ ਪੈਣਾ ਹੀ ਪੈਣਾ ਆ। ਤੇ ਫਿਰ ਉਸ ਤੋਂ ਬਾਅਦ ਜਿਹੜਾ ਚੱਲਣਾ ਜੀ ਰਾਜਕਰਨ। ਇਹ ਗੱਲਾਂ ਏਦਾਂ ਨਾ ਵੀ ਇਹ ਫੰਡਾ ਕਿਉਂ ਪੈਂਦਾ ਆ, ਇਹ ਇਸ ਕਰਕੇ ਪੈਂਦਾ ਕਿਉਂਕਿ ਲਾਸਟ ਮਿੰਟ ਤੇ ਕਈ ਡੀਲਾਂ ਜਿਹੜੀਆਂ ਉਹ ਦੱਸੇ ਤੋਂ ਬਿਨਾਂ ਕੱਢਣੀਆਂ ਹੁੰਦੀਆਂ। ਇਸ ਕਰਕੇ ਲਾਸਟ ਮਿੰਟ ਚੁੱਪ ਚਪੀਤੇ 1100-1200 ਪੇਜ ਦੇ ਵਿੱਚ ਕਈ ਕੁਛ ਜਿਹੜਾ ਉਹਨਾਂ ਨੇ ਕੱਢਣਾ ਹੁੰਦਾ। ਨਹੀਂ, ਉਹ ਹੁਣ ਦੇਖੋ ਨਾ ਉਹਨਾਂ ਨੇ ਕਾਂਗਰਸਮੈਨਾਂ ਦੀਆਂ ਸੈਲਰੀਆਂ ਵਧਾਈਆਂ ਆ, ਉਹਨਾਂ ਨੇ ਕਈ ਐਸੇ ਵਿੱਚ ਚੀਜ਼ਾਂ ਇਹਦੇ ਵਿੱਚ ਕੀਤੀਆਂ ਆ ਜਿਹੜੀਆਂ ਕਿ ਆਮ ਪਬਲਿਕ ਨੂੰ ਨਹੀਂ ਦੱਸਣੀਆਂ ਚਾਹੁੰਦੇ। ਉਹ ਆਮ ਪਬਲਿਕ ਨੂੰ ਮੌਕਾ ਹੀ ਨਹੀਂ ਦੇਣਾ ਚਾਹੁੰਦੇ ਵੀ ਉਹ ਦੇਖਣ, ਪੜ੍ਹਨ, ਸੁਣਨ ਉਹ ਚੀਜ਼ਾਂ ਨੂੰ। ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨਾ, ਇਹ ਚੀਜ਼ਾਂ ਕਿਸੇ ਇੱਕ ਪਾਰਟੀ ਦੇ ਨਾਲ ਨਹੀਂ, ਦੋਨੋਂ ਪਾਰਟੀਆਂ ਹੀ ਉਸੇ ਹੀ ਟੁੱਕਣ 'ਚ ਟੁੱਕੀਆਂ। ਦੋਨੋਂ ਹੀ ਜਾਣੇ ਬੈਕ ਐਂਡ ਤੇ ਸਭ ਡੀਲਾਂ ਬਣਾਉਂਦੇ ਆ। ਇਹ ਤਾਂ ਸਿਰਫ ਜਿਹੜਾ ਦੁਨੀਆ ਨੂੰ ਬੇਵਕੂਫ ਬਣਾਉਣ ਨੂੰ ਇਹਨਾਂ ਨੇ ਆਹ ਡਰਾਮਾ ਰਚਿਆ ਜੀ, ਗਵਰਨਮੈਂਟ ਨਹੀਂ ਚੱਲਣੀ, ਆਹ ਨਹੀਂ ਚੱਲਣੀ। ਤਾਂ ਰਹਿਣ ਦਿਓ, ਨਾ ਪਾਸ ਕਰੋ, ਲੈ ਤੇ ਦੇਖ ਲਿਓ ਕਿੱਥੇ ਜਾਂਦੀ ਹੈ ਗਵਰਨਮੈਂਟ। ਕੁਛ ਨਹੀਂ ਹੋਣਾ, ਇਹਨਾਂ ਨੇ ਤਮਾਸ਼ਾ ਬਣਾ ਰੱਖਿਆ ਯਾਰ ਸਾਰਿਆਂ ਨੇ ਬਸ। ਜੀ ਅਗਲੀ ਖਬਰ ਪਰ ਚਲੀਏ। ਇੱਕ ਮਸ਼ਹੂਰ ਡਿਸਟ੍ਰਿਕਟ ਅਟਾਰਨੀ
ਫਾਨੀ ਵਿਲਸ, ਜਿਹਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਕਾਫੀ ਲੰਮਾ ਸਮਾਂ ਵਕਤ ਪਾ ਰੱਖਿਆ, ਉਹਨਾਂ ਨੂੰ ਜਾਰਜੀਆ ਦੇ ਵਿੱਚ ਜਿਹੜਾ ਆ ਡਿਸਕੁਆਲੀਫਾਈ ਕੋਰਟ ਵੱਲੋਂ ਕਰ ਦਿੱਤਾ ਗਿਆ ਹੈਗਾ। ਸੋ ਸਾਰਿਆਂ ਨੂੰ ਪਤਾ ਹੀ ਹੈ ਵੀ ਇਹ ਜਿਹੜੀ ਡਿਸਟ੍ਰਿਕਟ ਅਟਾਰਨੀ ਸੀ, ਜਾਰਜੀਆ ਦੇ ਵਿੱਚ ਜਿਹੜੇ ਇਲੈਕਸ਼ਨ ਰਿਜ਼ਲਟਸ ਨੂੰ ਲੈ ਕੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜੇ ਗੱਲਬਾਤ ਕੀਤੀ ਸੀ ਵੀ ਨਹੀਂ ਇਹ ਸਹੀ ਨਹੀਂ ਹੈਗਾ, ਉਸ ਨੂੰ ਜਿਹੜਾ ਕੇਸ ਇਹ ਲੜ ਰਹੇ ਸੀਗੇ। ਸੋ ਜੋ ਡਿਸਕੁਆਲੀਫਾਈ ਕਰਨ ਦਾ ਉਹਨਾਂ ਨੇ ਰੀਜ਼ਨ ਇਹ ਦੱਸਿਆ ਵੀ ਉਹਨਾਂ ਦਾ ਕਨਫਲਿਕਟ ਆਫ ਇੰਟਰਸਟ ਹੈਗਾ। ਜੀ ਬਿਲਕੁਲ। ਸੋ ਇਹ ਜਾਰਜੀਆ ਵਾਲਾ ਜਿਹੜਾ ਇੱਕ ਵੱਖਰਾ ਕੇਸ ਇਸ ਟਾਈਮ ਉੱਧਰ ਚੱਲ ਰਿਹਾ ਸੀਗਾ। ਉੱਧਰ ਫਰਾਂਸ ਦੇ ਇੱਕ ਰੇਪ ਟਰਾਇਲ ਦੇ ਵਿੱਚ 51 ਜਾਣਿਆਂ ਨੂੰ ਦੋਸ਼ੀ ਜਿਹੜਾ ਉਹ ਕਰਾਰ ਦਿੱਤਾ ਗਿਆ ਆ। ਇਹ ਉਹੀ ਕੇਸ ਆ ਜਿਸ ਦੇ ਵਿੱਚ ਇੱਕ ਬੀਬੀ ਦੇ ਦੁਆਰਾ ਬੀਬੀ ਦੇ ਨਾਲ ਇਨਫੈਕਟ ਕਹਿੰਦੇ ਵੀ ਉਹਦੇ ਘਰ ਵਾਲਿਆਂ ਉਹਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਬਣਾ ਕੇ ਆਪਣੇ ਜਿਹੜੇ ਹੋਰ ਲੋਕਾਂ ਨੂੰ ਨਾਲ ਸੱਦ ਕੇ ਤੇ ਉਹਨਾਂ ਦੇ ਉਸ ਦੇ ਨਾਲ ਜਿਹੜੇ ਕੁਕਰਮ ਕਰਦੇ ਰਹੇ। ਇਵੈਂਚੁਅਲੀ ਇਹ ਮੁੱਦਾ ਜਿਹੜਾ ਉਹ ਉੱਠਿਆ ਤੇ ਉਮਰ ਉਹਦੀ ਜਿਹੜੀ ਬੀਬੀ ਦੀ ਇਸ ਟਾਈਮ ਕਾਫੀ ਹੋ ਗਈ ਆ, ਪਰ ਉਸਨੇ ਜਿਹੜਾ ਇਹ ਕੇਸ ਲੜਿਆ ਤੇ ਲੜਨ ਤੋਂ ਬਾਅਦ ਦੇ ਵਿੱਚ ਹੁਣ 51 ਜਾਣਿਆਂ ਨੂੰ ਉਸ ਪੂਰੇ ਮਾਮਲੇ ਦੇ ਵਿੱਚ ਫਰਾਂਸ ਦੇ ਵਿੱਚ ਇਸ ਰੇਪ ਟਰਾਇਲ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜੀ ਤੇ ਆਪਾਂ ਹੁਣ ਟਰੱਕਿੰਗ ਵੱਲ ਆਈਏ। ਰਮਨ ਜੀ, ਕੀ ਪਿਛਲੇ ਵੀਕ ਦੇ ਵਿੱਚ ਕੀ ਅਪਡੇਟ ਹੈਗੀ ਆ ਟਰੱਕਿੰਗ ਇਕੋਨਮੀ ਨੂੰ ਲੈ ਕੇ, ਫਰੇਟ ਨੂੰ ਲੈ ਕੇ? ਕਿਉਂਕਿ ਹੁਣ ਮੂਹਰੇ ਕ੍ਰਿਸਮਸ ਆ ਜਾਣੀ ਆ, ਥੈਂਕਸਗਿਵਿੰਗ ਤਾਂ ਲੰਘ ਹੀ ਹੈਗੀ ਆ, ਤੇ ਸਨੋ ਵੀ ਬਹੁਤ ਜਗ੍ਹਾ 'ਚ ਪਈ ਆ। ਕਿੱਦਾਂ ਦੀ ਸਿਚੁਏਸ਼ਨ ਚੱਲ ਰਹੀ ਹੈਗੀ? ਬਿਲਕੁਲ ਹਰਜੋਤ ਭਾਜੀ, ਜਿਹੜੀ ਸਿਚੁਏਸ਼ਨ ਹੈਗੀ ਆ ਕੋਈ ਬਾਹਲੀ ਵਧੀਆ ਨਹੀਂ ਹੈਗੀ, ਪਰ ਜਿਹੜਾ ਹੌਲੀਡੇ ਸੀਜ਼ਨ ਹੈਗਾ ਉਹ ਲੰਘ ਚੁੱਕਾ ਹੈਗਾ। ਮੇਰੇ ਕੋਲ ਤਾਂ ਹੁਣ ਆਲਮੋਸਟ ਇੰਨੇ 2 ਸਾਲ 3 ਸਾਲ ਹੋ ਚੱਲੇ, ਮੇਰੇ ਕੋਲ ਤਾਂ ਹੁਣ ਉਹ ਵਰਡ ਵੀ ਖਤਮ ਹੁੰਦੇ ਜਾਂਦੇ ਆ ਵੀ ਜਿਹੜੀ ਆਪਾਂ ਗੱਲ ਕਰਨੀ ਆ ਵੀ ਹਰ ਥਰਸਡੇ ਨੂੰ ਵੀ ਕਿੰਨਾ ਕੁ ਆਪਾਂ ਇਹ ਸੋਚੀ ਜਾਵਾਂਗੇ ਵੀ ਹੁਣ ਜਿਹੜਾ ਸੀਜ਼ਨ ਸੀਗਾ ਉਹ ਵੀ ਲੰਘ ਗਿਆ। ਜਿਹੜੇ ਅਗਲੇ ਆਉਣ ਵਾਲੇ 2 ਮਹੀਨੇ ਹੈਗੇ ਆ ਉਹ ਬਹੁਤ ਸਿਚੁਏਸ਼ਨ ਜਿਹੜੀ ਆ ਉਹ ਵਧੀਆ ਨਹੀਂ ਹੈਗੀ। ਮਿਜ਼ੋਰੀ ਦੀ ਟਰੱਕਿੰਗ ਕੰਪਨੀ ਇੱਕ ਜਿਹੜੀ ਹੈਗੀ ਆ ਉਹਨੇ ਆਪਣਾ ਕੀਤਾ ਹੈਗਾ ਆ ਬੈਂਕਰਪਸੀ ਫਾਈਲ। 250 ਤੋਂ ਉੱਤੇ ਇਹਨਾਂ ਦੇ ਡਰਾਈਵਰ ਹੈਗੇ ਆ, 265 ਟਰੱਕ ਹੈਗੇ ਆ। ਸੋ ਇਹ ਵੀ 1983 ਦੀ ਫਾਊਂਡਡ ਹੈਗੀ ਆ, ਫੈਮਿਲੀ ਓਨਡ ਕੰਪਨੀ ਹੈਗੀ ਆ। ਸੋ ਇਹਨਾਂ ਨੇ ਵੀ ਜਿਹੜੀ ਬੈਂਕਰਪਸੀ ਫਾਈਲ ਕੀਤੀ ਹੈਗੀ ਆ, ਔਰ ਇਹਦੇ ਵਿੱਚ ਇੰਟਰਸਟਿੰਗ ਚੀਜ਼ਾਂ ਇਹ ਹੈਗੀਆਂ ਕਿ ਇਹਨਾਂ ਦੀ ਪਿਛਲੇ 24 ਮਹੀਨਿਆਂ ਦੇ ਵਿੱਚ 148 ਟਾਈਮਸ ਟਰੱਕਾਂ ਦੀ ਇੰਸਪੈਕਸ਼ਨ ਹੋਈ ਹੈਗੀ ਹੈ, ਜਿਸ 'ਚੋਂ 37 ਵਾਰੀ ਜਿਹੜੇ ਟਰੱਕ ਹੈਗੇ ਆ ਉਹ ਆਊਟ ਆਫ ਸਰਵਿਸ ਕੀਤੇ ਗਏ ਆ, ਜਿਹੜੀ ਕਿ 25% ਬਣਦੀ ਆ। ਨੈਸ਼ਨਲ ਐਵਰੇਜ ਜਿਹੜੀ ਆ 22.3% ਹੈਗੀ ਆ। ਤੇ ਇਹਨਾਂ ਦੇ ਡਰਾਈਵਰ ਜਿਹੜੇ ਆ ਉਹ ਬਹੁਤ ਹੀ ਵਧੀਆ ਇਹਨਾਂ ਦੀ ਰਿਪੋਰਟ ਹੈਗੀ ਆ। 360 ਵਾਰੀ ਉਹ ਇੰਸਪੈਕਟ ਹੋਏ ਆ ਤੇ ਸਿਰਫ ਉਹ 7 ਵਾਰੀ ਜਿਹੜੇ ਆ ਉਹ ਆਊਟ ਆਫ ਸਰਵਿਸ ਹੋਏ ਆ। ਨੀਅਰਲੀ 2% ਹੈ, ਜਿਹੜੀ ਨੈਸ਼ਨਲ ਐਵਰੇਜ 6.7 ਹੈ। ਸੋ ਕੰਪਨੀ ਨੂੰ ਕਾਫੀ ਵਧੀਆ ਢੰਗ ਨਾਲ ਚਲਾ ਰਹੇ ਸੀਗੇ, ਪਰ ਜਿਹੜੀ ਇਕੋਨਮੀ ਹੈਗੀ ਆ, ਜਿਹੜੀ ਮਾਰਕੀਟ ਹੈਗੀ ਆ, ਉਹਦੇ ਚੱਲਦਿਆਂ ਜਿਹੜੀ ਇਹ ਸਿਚੁਏਸ਼ਨ ਪੈਦਾ ਹੋਈ ਆ। ਔਰ ਹੋਰ ਵੀ ਜਿਹੜੀ ਚੀਜ਼ ਮੈਂ ਦੱਸਦੇ ਆ ਕਿ ਅੱਜ ਦੀ ਤਰੀਕ ਦੇ ਵਿੱਚ ਹਰਜੋਤ ਭਾਜੀ ਆਪਣੀਆਂ ਬਹੁਤ ਕੰਪਨੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਸਕੋਰਸ ਦੇ ਉੱਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈਗਾ। ਕੰਪਨੀਜ਼ ਦਾ ਜਿਹੜਾ ਸਕੋਰ ਹੈਗਾ ਉਹ ਬਹੁਤ ਹੀ ਅਪ ਹੈਗਾ। ਤੁਸੀਂ ਸੇਫਰ ਦੇ ਵਿੱਚ ਜਾ ਕੇ ਆਪਣੀ ਪਬਲਿਕ ਇਨਫੋਰਮੇਸ਼ਨ ਦੇ ਵਿੱਚ ਜਾ ਕੇ SMS ਸਕੋਰਸ ਜਿਹੜੇ ਆ ਉਹ ਦੇਖੋ ਆਪਣੇ, ਤੇ ਤੁਹਾਨੂੰ ਪਤਾ ਲੱਗਦਾ ਕਿ ਤੁਹਾਡੀ ਐਵਰੇਜ ਤੁਸੀਂ ਕਿੱਥੇ ਹੈਗੇ ਆ ਔਰ ਤੇ ਨੈਸ਼ਨਲ ਐਵਰੇਜ ਕਿੱਥੇ ਹੈ। ਬਹੁਤ ਕੰਪਨੀਆਂ ਇਸ ਵੇਲੇ ਆਪਣੀਆਂ ਵੀ ਜਿਹੜੀਆਂ ਕਮਿਊਨਿਟੀ ਦੀਆਂ ਕੰਪਨੀਜ਼ ਹੈਗੀਆਂ ਉਹਨਾਂ ਨੂੰ ਸਵੀਅਰ ਪ੍ਰੋਬਲਮ ਆ ਰਹੀ ਹੈਗੀ ਆ, ਜਿਹੜੀ ਕਿ ਈਦਰ ਉਹਨਾਂ ਦੇ ਟਰੱਕ ਮੇਨਟੇਨੈਂਸ ਦੀ ਜਾਂ ਡਰਾਈਵਰ ਫਾਈਲਸ ਦੀ। ਜਿਹੜੀ ਡਰਾਈਵਰ ਫਾਈਲਸ ਤੇ ਡਰੱਗ ਐਂਡ ਅਲਕੋਹਲ ਦਾ ਅਕਾਊਂਟ ਹੈਗੇ ਆ ਉਹ ਮੈਨੇਜ ਨਹੀਂ ਹੈਗੇ, ਔਰ ਉਹਦੇ ਨਾਲ ਜਿਹੜੇ ਟਰੱਕਾਂ ਦੇ ਜਿਹੜੇ ਮੇਨਟੇਨੈਂਸ ਆ, ਇਹੀ ਕੱਲ ਮੈਂ ਇੱਕ ਆਪਣੇ ਕੰਪਨੀ ਇੱਥੇ ਦੀ ਹੈਗੀ ਉਹਨਾਂ ਦੇ ਨਾਲ ਗੱਲ ਕਰ ਰਿਹਾ ਸੀਗਾ। ਕਾਸਟ ਜਿਹੜੀ ਆ ਬਹੁਤ ਜ਼ਿਆਦਾ ਵੱਧ ਚੁੱਕੀ ਹੈਗੀ ਮੇਨਟੇਨੈਂਸ ਦੀ, ਟਾਇਰਾਂ ਦੀ ਪ੍ਰਾਈਸ, ਟਰੱਕ ਵਾਸ਼ ਦੀ ਪ੍ਰਾਈਸ, ਹੋਰ ਬਹੁਤ ਜਿਹੜੀਆਂ ਪ੍ਰਾਈਸਿਸ ਹੈਗੀਆਂ ਬਹੁਤ ਹੀ ਜ਼ਿਆਦਾ ਹਾਈ ਹੋ ਚੁੱਕੀਆਂ ਹੈਗੀਆਂ, ਜਿਹਦੇ ਕਰਕੇ ਜਿਹੜੀ ਮੇਨਟੇਨੈਂਸ ਆ ਉਹ ਟਰੱਕਾਂ ਦੀ ਬਹੁਤ ਮਹਿੰਗੀ ਹੋਈ ਪਈ ਆ। ਔਰ ਤੁਸੀਂ ਉਹ ਮੇਨਟੇਨੈਂਸ ਨੂੰ ਪਾਸੇ ਰੱਖ ਕੇ ਚੱਲ ਰਹੇ ਜਾਂ ਉਹਨੂੰ ਨਹੀਂ ਕਰਾ ਰਹੇ। ਸੋ ਉਹ ਜਿਹੜੀ ਪ੍ਰੋਬਲਮ ਹੈਗੀ ਆ ਉਹ ਅਲਟੀਮੇਟਲੀ ਅਸੀਂ ਕਈ ਇੰਸਪੈਕਸ਼ਨਾਂ ਪਿਛਲੇ ਵੀਕ ਦੇ ਵਿੱਚ ਦੇਖੀਆਂ ਹੈਗੀਆਂ,
ਜਿਹਦੇ ਵਿੱਚ ਕੀ ਸਿੰਪਲ ਮਿਸਟੇਕਸ ਜਿਹੜੀਆਂ ਹੈਗੀਆਂ, ਸਿੰਪਲ ਚੀਜ਼ਾਂ ਜਿਹੜੀਆਂ ਹੈਗੀਆਂ, ਉਹ ਉਹਨਾਂ ਕਰਕੇ ਕੰਪਨੀਆਂ ਦੇ ਸਕੋਰ ਜਿਹੜੇ ਆ ਉੱਪਰ ਚਲੇ ਜਾਂਦੇ ਆ। ਮੇਨਟੇਨੈਂਸ ਦੇ ਵਿੱਚ ਟਾਇਰਾਂ ਦੀ ਲਾ ਲਓ, ਏਅਰ ਲੀਕ ਦੀ ਲਾ ਲਓ, ABS ਬ੍ਰੇਕ ਦੀ ਲਾ ਲਓ। ਔਰ ਇਸ ਵੇਲੇ ਜਿਹੜੀ ਹਰਜੋਤ ਭਾਜੀ ਸਾਰਿਆਂ ਨੂੰ ਵੱਡੀਆਂ ਟਿਕਟਾਂ ਜਿਹੜੀਆਂ ਇਸ਼ੂ ਕੀਤੀਆਂ ਜਾ ਰਹੀਆਂ ਡਰਾਈਵਰਾਂ ਦੇ ਮਾਧਿਅਮ ਨਾਲ ਕੰਪਨੀਆਂ ਨੂੰ, ਉਹ ਹੈਗੀਆਂ ਕਿ ਡਰਾਈਵਰਾਂ ਦਾ ਇੰਗਲਿਸ਼ ਦਾ ਪਤਾ ਨਾ ਹੋਣਾ, ਇੰਗਲਿਸ਼ 'ਚ ਗੱਲ ਨਾ ਕਰ ਪਾਉਣਾ, ਇੰਗਲਿਸ਼ 'ਚ ਸਮਝਾ ਨਾ ਪਾਉਣਾ, ਸਾਈਨ ਨਹੀਂ ਪੜ੍ਹਨੇ ਆਉਂਦੇ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਿਸ ਤਰ੍ਹਾਂ ਤੁਸੀਂ ELD ਦਾ ਡਾਟਾ ਟ੍ਰਾਂਸਫਰ ਕਰਨਾ। ਸੋ ਸਿੰਪਲ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ 'ਤੇ ਟਿਕਟਾਂ ਮਿਲ ਕੇ ਹੀ ਸਾਡੀ ਜਿਹੜੀ ਕਮਿਊਨਿਟੀ ਦੀਆਂ ਕੰਪਨੀਆਂ ਹੈਗੀਆਂ ਉਹਨਾਂ ਦੇ ਸਕੋਰ ਵੱਧ ਰਹੇ ਹੈਗੇ। ਸੋ ਓਵਰਆਲ ਜੇ ਦੇਖਿਆ ਜਾਵੇ ਤੇ ਮਾਰਕੀਟ ਤਾਂ ਜਿਹੜੀ ਇਸ ਵੇਲੇ ਹੈਗੀ ਆ, ਉਹਦੇ ਨਾਲ ਸਾਡੇ ਵੀ ਇੰਡਸਟਰੀ ਦੇ ਵਿੱਚ ਬਹੁਤ ਸਿਚੁਏਸ਼ਨਾਂ ਐਸੀਆਂ ਖੜੀਆਂ ਹੋ ਰਹੀਆਂ ਕਿ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਗਲਤ ਟਾਈਮ ਜਿਹੜਾ ਉਹ ਕਰਨਗੀਆਂ। ਮਤਲਬ ਕਿ ਹੁਣ ਕੰਪਨੀ ਦਾ ਇੱਕ ਡਰਾਈਵਰ ਆ, ਕੰਪਨੀ ਨੂੰ ਪੁੱਛਿਆ ਕਿ ਤੁਹਾਡੇ ਡਰਾਈਵਰ ਨੂੰ ਆਹ ਟਿਕਟ ਮਿਲੀ ਆ, ਵੀ ਤੁਸੀਂ ਦੇਖਿਆ ਨਹੀਂ ਜਦੋਂ ਡਰਾਈਵਰ ਨੂੰ ਹਾਇਰ ਕੀਤਾ ਕਿ ਡਰਾਈਵਰ ਬੋਲ ਨਹੀਂ ਸਕਦਾ ਇੰਗਲਿਸ਼ ਦੇ ਵਿੱਚ, ਬਿਲਕੁਲ ਟੋਟਲੀ ਜ਼ੀਰੋ ਆ, ਗੱਲ ਹੀ ਨਹੀਂ ਕਰ ਸਕਦਾ। ਭਾਜੀ ਉਹ ਅਸੀਂ ਤਾਂ ਦੇਖਿਆ ਸੀਗਾ ਕਿ 4 ਸਾਲ ਦਾ ਐਕਸਪੀਰੀਅੰਸ ਆ। ਮਤਲਬ 4 ਸਾਲ ਦਾ ਐਕਸਪੀਰੀਅੰਸ ਤਾਂ ਠੀਕ ਹੈ, ਪਰ ਜੇ ਉਹਨੂੰ ਬੋਲਣਾ ਹੀ ਨਹੀਂ ਆ ਰਿਹਾ ਜਾਂ ਉਹਨੂੰ ਆਪਣੀ ਗੱਲ ਸਮਝਾਉਣੀ ਨਹੀਂ ਆ ਰਹੀ, ਤੁਸੀਂ ਸਿੰਪਲ ਚੀਜ਼ਾਂ ਕਰਕੇ ਆਪਣੀ ਕੰਪਨੀ ਜਿਹੜੀ ਉਹ ਸ਼ਟ ਡਾਊਨ ਕਰਵਾਉਣ ਦੇ ਨੇੜੇ ਲੈ ਜਾਂਦੇ ਆ। ਸੋ ਇਹ ਬਹੁਤ ਵੱਡੀਆਂ ਸਿਚੁਏਸ਼ਨ ਹੈ ਜੀ ਇਸ ਵੇਲੇ। ਸਿਰਫ ਤੇ ਸਿਰਫ ਸਲੋ ਸੀਜ਼ਨ ਹੀ ਨਹੀਂਗਾ, ਹੋਰ ਵੀ ਬਹੁਤ ਚੀਜ਼ਾਂ ਬਹੁਤ ਅਫੈਕਟ ਕਰ ਰਹੀਆਂ। ਜੀ ਜੀ ਬਿਲਕੁਲ। ਤੇ ਸੋਚੋ ਤਾਂ ਜੇ ਤੁਹਾਡਾ ਕੋਈ ਟਰੈਕਿੰਗ ਦੇ ਨਾਲ ਸੰਬੰਧਿਤ ਸਵਾਲ ਹੋਵੇ, ਗੱਲ ਕਰਨੀ ਆ, ਤਾਂ ਉਹ ਜ਼ਰੂਰ ਤੁਸੀਂ ਨੰਬਰ ਦੇ ਉੱਤੇ ਕਾਲ ਕਰਕੇ ਜਿਹੜਾ ਉਹ ਪੁੱਛ ਸਕਦੇ ਹੋ। 4082725200 408 272 5200 408 272 5200 ਦੇ ਉੱਤੇ। ਜਸਬੀਰ ਕੌਰ ਜੀ ਆਪਣੇ ਨਾਲ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਜਸਬੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਜਿਹੜਾ ਫਿਊਲ ਕਾਰਡ ਹੁੰਦਾ ਉਹਦੇ ਬਾਰੇ ਗੱਲ ਕਰ ਸਕਦੀ? ਕਾਹਦੇ ਬਾਰੇ? ਫਿਊਲ ਕਾਰਡ। ਫਿਊਲ ਕਾਰਡ, ਹਾਂਜੀ ਹਾਂਜੀ। ਹਾਂਜੀ, ਅਸੀਂ ਨਾ ਫਿਊਲ ਕਾਰਡ ਬਣਵਾਇਆ 2018 ਦੇ ਵਿੱਚ, ਤੇ ਉਹ ਹਨਾ ਪਤਾ ਨਹੀਂ 2-2.5 ਮਹੀਨੇ ਪਹਿਲਾਂ ਕਿਸੇ ਨੇ ਉਹ ਯੂਜ਼ ਕਰ ਲਿਆ ਹਨਾ, ਸਾਨੂੰ ਪਤਾ ਹੀ ਨਹੀਂ ਹੈਗਾ, ਤੇ ਅਸੀਂ ਈਵਨ ਉਸ ਸਾਈਡ ਤੇ ਕਦੇ ਗਏ ਵੀ ਨਹੀਂ ਹੈਗੇ, ਐਨੇ ਸਾਈਡ ਤੇ। ਤੇ ਉਹ ਸਾਨੂੰ ਕੀ ਕਰਨਾ ਚਾਹੀਦਾ? ਅਸੀਂ ਉਹਨਾਂ ਨੂੰ ਦੱਸਿਆ, ਜਦੋਂ ਸਾਨੂੰ ਉਹ ਈਮੇਲ ਦੇ ਵਿੱਚ ਉਹਨੇ ਭੇਜੀ ਕਿ ਐਨੇ ਦਾ $1200 ਦਾ ਹਨਾ ਫਿਊਲ ਪਵਾ ਲਿਆ ਯੂਰਪਾ ਵੈਲੀ ਦੇ ਵਿੱਚ, ਕੋਈ ਪਾਇਲਟ ਪਤਾ ਨਹੀਂ ਕਿਹੜਾ ਟਰੱਕ ਸਟਾਫ ਸੀਗਾ। ਤੇ ਅਸੀਂ ਉਹਨਾਂ ਨੂੰ ਫੋਨ ਕੀਤਾ ਆਪਣੇ ਜਿਨ੍ਹਾਂ ਦਾ ਕਾਰਡ ਸੀਗਾ, ਤੇ ਉਹ ਕਹਿੰਦੇ ਉਹਨੇ ਉਹ ਸਟਾਫ ਦਾ ਕਰ ਦਿੱਤਾ ਉਸ ਵੇਲੇ, ਬਟ ਕਹਿੰਦੇ ਕਿ ਤੁਸੀਂ ਉਹਨਾਂ ਦਾ ਗਾਹਾਂ ਨੰਬਰ ਦੇ ਦਿੱਤਾ ਜਿਨ੍ਹਾਂ ਤੋਂ ਉਹਨਾਂ ਨੇ ਗਾਹਾਂ ਲਿਆ ਹੋਇਆ ਸੀਗਾ। ਤੇ ਅਸੀਂ ਉਹਨਾਂ ਨੂੰ ਭੇਜਿਆ, ਉਹ ਕਹਿੰਦੇ ਫਰਾਡ ਦਾ ਤੁਸੀਂ ਉਹ ਫਿਲ ਕਰਕੇ ਫਾਰਮ ਭੇਜ ਦਿਓ। ਅਸੀਂ ਭੇਜ ਦਿੱਤਾ, ਤੇ ਹੁਣ ਉਹ ਸਾਨੂੰ ਕਹਿੰਦੇ ਕਿ ਇਹਦੇ ਵਿੱਚ ਅਸੀਂ ਕੁਛ ਨਹੀਂ ਕਰ ਸਕਦੇ, ਤੁਹਾਨੂੰ ਦੇਣੇ ਪੈਣੇ ਆ। ਤੇ ਸਾਨੂੰ ਹੁਣ ਅਸੀਂ ਕੁਛ ਉਹਦੇ ਬਾਰੇ ਕੁਛ ਕਰ ਸਕਦੇ? ਤੁਸੀਂ ਫਿਊਲ ਕਾਰਡ 2018 ਚ ਲਿਆ, ਤੁਸੀਂ 2018 ਚ ਲਿਆ, ਤੁਸੀਂ ਯੂਜ਼ ਨਹੀਂ ਕਰਦੇ ਸੀ ਫਿਊਲ ਕਾਰਡ ਨੂੰ? ਨਹੀਂ ਕਰਦੇ ਸੀ, ਹਮੇਸ਼ਾ ਹੀ ਕਰਦੇ ਸੀਗੇ, ਬਟ ਅੱਗੇ ਸਾਨੂੰ ਕਦੇ ਵੀ ਏਦਾਂ ਦਾ ਕੁਛ ਹੋਇਆ ਹੀ ਨਹੀਂ ਸੀ। ਫਸਟ ਟਾਈਮ ਜਿੱਦਾਂ ਸਾਡੇ ਕਿਸੇ ਨੇ ਉਹ ਯੂਜ਼ ਕੀਤਾ। ਉਹ ਜਿਹਦੇ ਕੋਲ ਹੋਣਾ ਚਾਹੀਦਾ ਸੀਗਾ ਉਹ ਉਸ ਟਾਈਮ ਕਿੱਥੇ ਸੀ? ਯੂਰੋਪਾ ਵੈਲੀ ਨਹੀਂ ਸੀ? ਨਹੀਂ, ਉਹ ਤਾਂ ਇਧਰਲੀ ਸਾਈਡ ਸਾਲਟ ਲੇਕ ਸਿਟੀ ਸਾਈਡ ਤੇ ਸੀਗੇ। ਅੱਛਾ, ਉਹ ਸਾਲਟ ਲੇਕ ਸਿਟੀ ਸੀਗੇ ਤੇ ਯੂਜ਼ ਹੋਇਆ ਯੂਰੋਪਾ ਵੈਲੀ। ਤੇ ਹਾਂ, ਤੇ ਹੁਣ ਜਿਹੜੇ ਕਾਰਡ ਵਾਲੇ ਕਹਿੰਦੇ ਆ ਵੀ ਅਸੀਂ ਇਹਨੂੰ ਫਰਾਡ 'ਚ ਨਹੀਂ ਪਾਉਣਾ, ਬੇਸਿਕਲੀ ਵੀ ਤੁਹਾਨੂੰ ਪੇ ਕਰਨੇ ਪੈਣੇ ਆ। ਹਾਂਜੀ, ਕਹਿੰਦੇ, ਪਰ ਜਦੋਂ ਉਹ ਹੋਇਆ ਅਕਤੂਬਰ ਦੇ ਵਿੱਚ, ਤੇ ਕਹਿੰਦੇ ਤੁਸੀਂ ਆ ਫਰਾਡ ਵਾਲੀ ਉਹ ਨਹੀਂ ਭੇਜਿਆ, ਇੱਕ ਪੋਰਟ ਅਕਾਊਂਟ ਉਹਦੇ ਉੱਤੇ ਅਸੀਂ ਭਰ ਦਿੱਤਾ, ਉਹ ਜੋ ਨਹੀਂ ਮੰਗੀ ਇਨਫੋਰਮੇਸ਼ਨ। ਅਸੀਂ ਕਹਿੰਦੇ ਇਨਵੈਸਟੀਗੇਸ਼ਨ ਕਰਦੇ ਹਾਂ, ਇਨਵੈਸਟੀਗੇਸ਼ਨ ਕਰਕੇ ਹੁਣ ਸਾਨੂੰ ਕੱਲ ਭੇਜਤਾ, ਕਹਿੰਦੇ ਕਿ ਤੁਸੀਂ ਵੀ ਤੁਹਾਨੂੰ ਇਹ ਪੇ ਕਰਨੇ ਪੈਣੇ ਆ 1100 ਕੁਛ ਪਤਾ ਨਹੀਂ ਕਿੰਨੇ ਆ। ਵੀ ਉਹ ਅਸੀਂ ਇੱਥੇ ਹੁਣ ਕੁਛ ਨਹੀਂ ਕਰ ਸਕਦੇ, ਨਹੀਂ ਤਾਂ ਫਿਰ ਅਸੀਂ ਫਰਦਰ ਐਕਸ਼ਨ ਕਰਾਂਗੇ 5 ਦਿਨ ਦੇ ਵਿੱਚ, ਜੇ ਤੁਸੀਂ ਭੇਜਣੇ ਤਾਂ ਦੇ ਦਿਓ, ਨਹੀਂ ਤਾਂ ਫਿਰ ਏਦਾਂ। ਨਹੀਂ, ਤੁਸੀਂ ਜਿਹੜਾ ਅਕਤੂਬਰ ਦਾ ਜਿਹੜਾ ਇਹ ਹੋਇਆ ਸੀ, ਤੇ ਤੁਹਾਨੂੰ ਪਤਾ ਨਹੀਂ ਲੱਗਾ ਵੀ ਅਕਤੂਬਰ ਤੋਂ ਬਾਅਦ ਤੁਸੀਂ ਚੈੱਕ ਨਹੀਂ ਕੀਤਾ ਸੀਗਾ?
ਨਹੀਂ, ਸਾਨੂੰ ਉਹ ਜਿੱਦਣ ਇਹ ਹੋਇਆ ਉਹ ਤੋਂ ਦੂਸਰੇ ਦਿਨ ਸਾਨੂੰ ਈਮੇਲ 'ਚ ਆ ਗਈ, ਜਿਹੜੀ ਉਹ ਆਉਂਦੀ ਹੁੰਦੀ 5 ਦਿਨਾਂ ਦੀ, ਹੈ ਨਾ। ਸਾਨੂੰ ਤਾਂਹੀਓ ਪਤਾ ਲੱਗਿਆ ਉਸ ਤੁਸੀਂ ਵੇਲੇ। ਕਹਿੰਦੇ ਵੀ ਉਹ ਭਰਤਾ ਸੀ, ਪਰ ਉਹ ਕਹਿੰਦੇ ਆ ਵੀ ਕੋਈ ਕਾਗਜ਼ ਘੱਟ ਸੀਗਾ, ਤੁਸੀਂ ਪੂਰਾ ਨਹੀਂ ਭਰਿਆ, ਮਤਲਬ ਇਹ ਆ ਉਹਨਾਂ ਦਾ? ਨਹੀਂ, ਉਹ ਕਹਿੰਦੇ ਕਿ ਜਦੋਂ ਅਸੀਂ ਉਹਨਾਂ ਨੂੰ ਫੋਨ ਕੀਤਾ ਕਿ ਅਸੀਂ ਉੱਥੇ ਗਏ ਨਹੀਂ ਹੈਗੇ ਤੇ ਸਾਨੂੰ ਨਹੀਂ ਪਤਾ ਇਹ ਕਿਨੇ ਹਨਾ ਕੀਤਾ, ਤੇ ਉਹਨੇ ਸਾਨੂੰ ਈਮੇਲ 'ਚ ਨਾ ਪੋਰਟਲ ਅਕਾਊਂਟ ਦੇ ਉੱਤੇ ਕਹਿੰਦੇ ਕਿ ਤੁਹਾਨੂੰ ਅਸੀਂ ਫਰਾਡ ਵਾਲੀ ਐਪਲੀਕੇਸ਼ਨ ਜਿਹੀ ਸੀਗੀ ਭੇਜ ਕੇ ਤੁਸੀਂ ਫਰਾਡ ਦਾ ਮਤਲਬ ਭਰ ਦਿਓ ਆਪਣੀ, ਹਨਾ, ਕਿ ਜੋ ਨਹੀਂ ਪੁੱਛਿਆ ਅਸੀਂ ਉਹ ਭਰ ਦਿੱਤਾ। ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਈਮੇਲ ਆਈ ਕਿ ਅਸੀਂ ਤੁਹਾਨੂੰ 3 ਮਹੀਨਿਆਂ ਦੇ ਵਿੱਚ ਉਹ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਦੱਸਾਂਗੇ। ਤੇ ਹੁਣ ਉਸ ਤੋਂ ਬਾਅਦ ਹੁਣ ਕੱਲ ਸਾਨੂੰ ਉਹਨਾਂ ਦੀ ਈਮੇਲ ਆ ਗਈ ਕਿ ਤੁਸੀਂ ਇਹ ਤੁਹਾਡਾ ਆ ਇਹ ਰਿਸਪੋਂਸੀਬਿਲਿਟੀ ਕਿ ਤੁਸੀਂ ਸਾਨੂੰ ਨਹੀਂ ਪਤਾ ਹੈਗਾ ਕਿ ਤੁਹਾਨੂੰ ਇਹ ਪੇ ਕਰਨੇ ਪੈਣੇ, ਨਹੀਂ ਤਾਂ ਅਸੀਂ ਫਰਦਰ ਐਕਸ਼ਨ ਲਵਾਂਗੇ। ਤਾਂ ਜੇ ਤੁਸੀਂ 5 ਦਿਨਾਂ ਦੇ ਵਿੱਚ ਤੁਸੀਂ ਪ੍ਰੂਵ ਕਰਨ ਦੇ ਲਈ ਵੀ ਤੁਹਾਡਾ ਬੰਦਾ ਉੱਥੇ ਸਾਲਟ ਲੇਕ ਸਿਟੀ ਸੀਗਾ, ਇੱਥੇ ਨਹੀਂ ਸੀਗਾ, ਉਹਦੇ ਲਈ ਵੀ ਉਹਨਾਂ ਨੂੰ ਤੁਸੀਂ ਦਿਖਾਤੀਆਂ, ਉਹ ਚੀਜ਼ਾਂ ਦਿਖਾਤੀਆਂ? ਰਮਨ ਜੀ, ਇਹੀ ਚੀਜ਼ ਕੀਤੀ ਜਾ ਸਕਦੀ ਸੀਗੀ? ਬਿਲਕੁਲ ਇਹੋ ਹੀ ਚੀਜ਼ ਕੀਤੀ ਜਾ ਸਕਦੀ ਹੈ, ਕਿਉਂਕਿ ਜਿਹੜਾ ਫਰਾਡ ਹੈਗਾ ਉਹਨਾਂ ਨੇ ਮਤਲਬ ਉਹਨਾਂ ਕੋਲ ਤੁਸੀਂ ਮੰਗ ਸਕਦੇ ਆ ਕਿ ਜੇ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਤੇ ਕੀ ਕੀਤੀ ਹੈਗੀ ਹੈ, ਕਿਸ ਤਰ੍ਹਾਂ ਕੀਤੀ ਹੈਗੀ ਹੈ, ਕੀ ਸਿਚੁਏਸ਼ਨ ਹੈਗੀ, ਮਤਲਬ ਉਹ ਚੀਜ਼ਾਂ ਆਖ ਸਕਦੇ ਆ। ਪਰ ਉਹਨਾਂ ਨੂੰ ਰੀਜ਼ਨ ਦੱਸ ਸਕਦੇ ਆ ਵੀ ਤੁਹਾਡੇ ਡਿਨਾਇਲ ਦਾ ਰੀਜ਼ਨ ਕੀ ਹੈਗਾ, ਕਿਉਂ ਤੁਸੀਂ ਡਿਨਾਈ ਕੀਤਾ, ਤੁਹਾਨੂੰ ਕੀ ਲੱਗਦਾ ਕਿ ਅਸੀਂ ਪਵਾਇਆ ਹੈਗਾ। ਥੋੜਾ ਜਿਹਾ ਫਸਣਾ ਹੀ ਪੈਣਾ ਉਹਨਾਂ ਦੇ ਨਾਲ ਭੈਣ ਜੀ। ਓਕੇ, ਕਿਉਂਕਿ ਅਸੀਂ ਉਹਨਾਂ ਨੂੰ ਉਦੋਂ ਵੀ ਕਿਹਾ ਸੀ, ਅਸੀਂ ਕਿਹਾ ਵੀ ਜੇ ਤੁਹਾਨੂੰ ਇਹਦੇ ਵਿੱਚ ਲੱਗਦਾ ਕਿ ਪਹਿਲੀ ਗੱਲ ਤਾਂ ਤੁਸੀਂ ਸਾਡਾ ਪਹਿਲਾਂ ਤੋਂ 5 ਸਾਲ ਤੋਂ ਦੇਖ ਲਓ ਵੀ ਅਸੀਂ ਕਦੇ ਉੱਧਰ ਗਏ ਹੀ ਨਹੀਂ ਹੈਗੇ, ਹਨਾ, ਵੀ ਤੁਹਾਡੇ ਕੋਲ ਸਾਰਾ ਪਿਆ। ਤੇ ਨੰਬਰ 2 ਤੇ ਜੇ ਤੁਹਾਨੂੰ ਲੱਗਦਾ ਤੁਸੀਂ ਦੇਖ ਲਓ ਵੀ ਇਹ ਤੋਂ ਪਹਿਲਾਂ ਇੱਕ ਦਿਨ ਅਸੀਂ ਉੱਧਰ ਆਈਡਾਹੋ ਆਇਆ ਤੇ ਅਸੀਂ ਨਾਮਪਾ ਦੇ ਵਿੱਚੋਂ ਤੇ ਅਸੀਂ ਇੰਨੀ ਛੇਤੀ ਉੱਥੇ ਕਿੱਦਾਂ ਚੱਲ ਗਏ, ਤੇ ਨਾਲੇ ਤੁਹਾਡੇ ਕੋਲ ਉੱਥੇ ਸਾਰੇ ਕੈਮਰੇ ਹੈਗੇ, ਤੁਸੀਂ ਉਹ ਦੇਖ ਲਓ। ਜਾਂ ਤੁਸੀਂ ਮੰਗ ਕਰੋ ਉਹਨਾਂ ਤੋਂ, ਫਿਰ ਉਹੀ ਗੱਲ ਵੀ ਤੁਸੀਂ ਦੱਸੋ ਸਹੀ ਕਿਹੜੇ ਆਧਾਰ ਦੇ ਉੱਤੇ ਨਾ ਜਿਹੜੀ ਉਹ ਤੁਸੀਂ ਕਰ ਰਹੇ ਆ ਇਸ। ਓਕੇ, ਨਹੀਂ ਤਾਂ ਰਾਈਟ ਟਾਈਮ ਆ ਟੂ ਚੇਂਜ ਦਾ ਫਿਊਲ ਕਾਰਡ। ਫਿਰ ਜੇ ਕੰਪਨੀ ਏਦਾਂ ਕਰਦੀ, ਇਹੋ ਜਿਹੀ ਕੰਪਨੀ ਦਾ ਕਰਨਾ ਕੀ ਜੇ ਲੋੜ ਪੈਣ ਤੇ ਸਾਥ ਨਹੀਂ ਦੇ ਰਹੀ। ਹਾਂਜੀ, ਅਸੀਂ ਸਟਾਪ ਤਾਂ ਉਦੋਂ ਹੀ ਕਰਵਾਤਾ ਸੀਗਾ ਅਕਤੂਬਰ ਦੇ ਵਿੱਚ, ਪਰ ਮਤਲਬ ਕਿ ਹੁਣ ਜਿਹੜਾ $1200 ਦੇਣਾ ਉਹ ਤਾਂ ਸਾਡੇ ਲਈ ਫਿਰ ਇਸੇ ਕਰਕੇ ਕਹਿੰਦੇ ਕਿ ਹਾਂ ਵੀ ਪੁੱਛ ਲੈਣੇ। ਨਹੀਂ, ਫਾਈਟ ਕਰੋ ਭੈਣ ਜੀ, ਇਹਨੂੰ ਪੂਰੀ ਤਰ੍ਹਾਂ ਫਾਈਟ ਕਰੋ। ਜਦੋਂ ਸੀਗੇ ਹੀ ਨਹੀਂ ਤੁਸੀਂ ਉੱਥੇ, ਇਹਨੂੰ ਫਾਈਟ ਕਰਨਾ ਪੈਣਾ। ਇਹ ਤਾਂ ਐਵੇਂ ਦੱਬਣ ਵਾਲੀ ਗੱਲ ਆ, ਧੱਕਾ ਕਰਨ ਨੂੰ ਫਿਰਦੇ ਆ ਉਹ। ਹਾਂਜੀ, ਤੇ ਨਾਲੇ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਵੀ ਜਦ ਸਾਡਾ ਸਾਰਾ ਕੁਛ ਇਨਫੋਰਮੇਸ਼ਨ ਕਿਸੇ ਕੋਲ ਤੁਹਾਡੇ ਤੋਂ ਬਗੈਰ ਕਿਸੇ ਕੋਲ ਹੈ ਹੀ ਨਹੀਂ, ਤੇ ਨਾਲੇ ਇੱਕ ਟਰੱਕ ਦੇ ਵਿੱਚ ਨਾਲੇ $1200 ਦਾ ਪੈ ਵੀ ਨਹੀਂ ਸਕਦਾ ਹੈਗਾ ਇੱਕੋ ਵਾਰੀ, ਇੱਕੋ ਹੀ ਟਾਈਮ ਦੇ ਉੱਤੇ। ਵੀ ਇਹ ਕਿੱਦਾਂ ਹੋ ਸਕਦਾ ਵੀ ਤੁਸੀਂ ਇਹ ਇਨਵੈਸਟੀਗੇਸ਼ਨ ਦੇ ਵਿੱਚ ਤੁਹਾਨੂੰ ਸਾਰੇ ਕੈਮਰਿਆਂ ਤੋਂ ਤੁਸੀਂ ਉੱਥੋਂ ਲੈ ਸਕਦੇ ਆ ਸਾਰਾ ਕੁਛ, ਵੀ ਨਾਲੇ ਤੁਸੀਂ ਸਾਡੇ ਕੋਲੋਂ ਸਾਡੀ ਡੇਲੀ ਲੌਗ ਬੁੱਕ ਲੈਣੀ, ਅਸੀਂ ਤੁਹਾਨੂੰ ਉਹ ਘੱਲ ਦਿੰਦੇ ਆ ਵੀ ਅਸੀਂ ਤਾਂ ਉੱਧਰ ਕਦੇ ਗਏ ਵੀ ਨਹੀਂ, ਤੁਹਾਨੂੰ ਵੀ ਪਤਾ ਆ ਕਿ ਅਸੀਂ ਕਦੇ ਨਹੀਂ ਉੱਧਰ। ਤੇ ਫਿਰ ਇਸ ਕਰਕੇ ਮੈਂ ਕਿਹਾ ਕਿ ਪੁੱਛਦੀ ਵੀ ਸਾਨੂੰ ਜੇ ਨਹੀਂ ਉਹ ਮੰਨਦੇ ਤਾਂ ਰਮਨ ਜੀ ਇੱਕ ਵਾਰੀ ਦੱਸ ਦਿਓ ਵੀ ਕੀ ਕਰ ਸਕਦੇ ਨੇ, ਤੇ ਫਿਰ ਹਾਂਜੀ ਥੈਂਕ ਯੂ ਭੈਣ ਜੀ ਕਾਲ ਦੇ ਲਈ। ਸਿੰਪਲੀ ਤੁਸੀਂ ਕਰ ਸਕਦੇ ਹੋ ਜੀ, ਤੁਸੀਂ ਉਹਨਾਂ ਨੂੰ ਪੁੱਛ ਸਕਦੇ ਕਿ ਕਿਹੜੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਆ, ਉਹਦੇ ਕੀ ਉਹਦੇ ਤੱਥ ਹੈਗੇ ਆ, ਜਾਂ ਉਹਨੇ ਕੀ ਫਾਈਂਡਿੰਗਸ ਹੈਗੀਆਂ, ਉਹਨਾਂ ਨੇ ਕੀ ਕੀਤਾ ਹੈਗਾ, ਕਿੱਦਾਂ ਇਨਵੈਸਟੀਗੇਸ਼ਨ ਕੀਤੀ ਹੈਗੀ ਆ। ਡੀਟੇਲ ਦੇ ਵਿੱਚ ਤੁਸੀਂ ਮੰਗ ਸਕਦੇ ਹੋ ਉਹਨਾਂ ਦੇ ਕੋਲੋਂ, ਕਹਿ ਸਕਦੇ ਹੋ ਉਹਨਾਂ ਨੂੰ। ਤੇ ਦੂਸਰੀ ਚੀਜ਼ ਇਹ ਹੈ ਕਿ ਜਿਹੜੀ ਉਹਨਾਂ ਦੀ ਇਨਵੈਸਟੀਗੇਸ਼ਨ ਹੈਗੀ ਉਹਦੇ ਅਗੇਂਸਟ ਤੁਸੀਂ ਆਪਣੇ ਪ੍ਰੂਫ ਜਿਹੜੇ ਦੇਣੇ ਆ ਉਹ ਦੇ ਸਕਦੇ ਆ। ਤੁਸੀਂ ਆਪਣੀ ਲੋਕੇਸ਼ਨ ਦੇ ਸਕਦੇ ਆ, ELD ਲੋਕੇਸ਼ਨ ਦੇ ਸਕਦੇ ਕਿ ਸਾਡਾ ਟਰੱਕ ਜਿਹੜਾ ਹੈਗਾ ਇਸ ਵੇਲੇ ਇਸ ਟਾਈਮ ਤੇ ਇੱਥੇ ਨਹੀਂ ਸੀਗਾ। ਉਹ ਸਾਰੀਆਂ ਚੀਜ਼ਾਂ ਦੇਖ ਕੇ ਤੁਸੀਂ ਫਾਈਟ ਕਰ ਸਕਦੇ ਹੋ ਜੀ। ਓਕੇ, ਜਦੋਂ ਉਹਨਾਂ ਨੇ ਇਹ ਕਿਹਾ ਵੀ ਸੀ, ਉਦੋਂ ਵੀ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਕਿ ਅਸੀਂ ਤੁਹਾਨੂੰ ਭੇਜ ਦਿੰਦੇ ਆ, ਲੋਕੇਸ਼ਨ ਭੇਜ ਦਿੰਦੇ ਆ ਤੁਹਾਨੂੰ, ELD ਭੇਜ ਦਿੰਦੇ ਆ। ਉੱਤੇ ਉਹਨੇ ਕੋਈ ਮਤਲਬ ਕਿ ਟੈਨਸ਼ਨ ਨਹੀਂ ਕੀਤੀ ਹੈਗੀ ਕਿ ਹਾਂ ਸਾਨੂੰ ਨਹੀਂ ਚਾਹੁੰਦੇ ਸੀ। ਤੁਸੀਂ ਉਹ ਕਰਕੇ ਦੇਖੋ ਇੱਕ ਵਾਰੀ, ਦੇਖ ਕੇ ਤੇ ਫਿਰ ਤੁਸੀਂ ਨੈਕਸਟ ਟਾਈਮ ਦੱਸ ਸਕਦੇ ਕਿ ਉਹਨਾਂ ਨੇ ਕੀ ਕੀਤਾ ਹੈ। ਚਲੋ ਥੈਂਕ ਯੂ ਭੈਣ ਜੀ ਆਪਣੀ ਇਹ ਚੀਜ਼ ਡਿਸਕਸ ਕਰਨ ਦੇ ਲਈ, ਇਹ ਇਸ਼ੂ ਨੂੰ ਜਿਹੜਾ ਉਹ ਲਿਆਉਣ ਦੇ ਲਈ ਥੈਂਕ ਯੂ। ਇਹ ਤਾਂ ਫਿਰ ਇਸ ਹਿਸਾਬ ਦੇ ਨਾਲ ਰਮਨ ਜੀ ਇਹ ਗੱਲ ਤਾਂ ਮਾੜੀ ਆ। ਉਹ ਫਿਊਲ ਕਾਰਡਾਂ ਦਾ ਫਾਇਦਾ ਹੀ ਕੀ ਆ ਉਹਨਾਂ ਕੰਪਨੀਆਂ ਦਾ ਵੀ ਜਿਹੜੇ ਇਹੋ ਜਿਹੇ ਮੌਕੇ ਦੇ ਉੱਤੇ ਤੁਹਾਡਾ ਸਾਥ ਹੀ ਨਹੀਂ ਦੇ, ਤੁਹਾਡੇ ਨਾਲ ਧੱਕਾ ਹੋ ਰਿਹਾ ਤੇ ਤੁਹਾਡੇ ਤੇ ਹੀ ਜਿਹੜੇ ਉਗਰਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਸੋ ਭਾਈ ਦੇਖ ਕੇ ਕੰਪਨੀ ਵੀ ਉਸ ਹਿਸਾਬ ਦੇ ਨਾਲ ਜਿਹੜੀ ਉਹ ਚੂਜ਼ ਕਰਨੀ ਚਾਹੀਦੀ ਹੈ ਫਿਊਲ ਕਾਰਡਾਂ ਦੀ, ਜਿਹੜੀ ਇਵੈਂਚੁਅਲੀ ਤੁਹਾਡੀ ਮਦਦ ਵੀ ਕਰੇ ਇਹੋ ਜਿਹੇ ਫਰਾਡਾਂ ਦੇ ਮਾਮਲੇ ਦੇ ਵਿੱਚ। ਬਿਲਕੁਲ ਜੀ। ਇੱਕ ਹੋਰ ਜਿਹੜੀ ਖਬਰ ਆਪਾਂ ਸਾਂਝੀ ਕਰ ਦਈਏ, ਬਹੁਤ ਜ਼ਰੂਰੀ ਹੈਗੀ ਆ, ਖਾਸ ਕਰਕੇ ਆਪਣੀ ਲਈ, ਬਿਕੋਜ਼ ਆਪਣੀ ਕਮਿਊਨਿਟੀ ਉਹ ਲੋਡ ਬੋਰਡ ਬਹੁਤ ਜ਼ਿਆਦਾ ਯੂਜ਼ ਕਰਦੀ ਆ।
ਖਬਰ ਆ ਰਹੀ ਆ ਕਿ ਜਿਹੜਾ ਡੈਟ ਹੈਗਾ ਆ, ਡੈਟ ਲੋਡ ਬੋਰਡ ਹੈਗਾ ਆ, ਉਹਨਾਂ ਨੇ ਟਰੱਕਰ ਸਟੂਲ ਬਾਏ ਕਰ ਲਿਆ। ਟਰੱਕਰ ਸਟੂਲ ਦੀ ਜਿਹੜੀ ਐਪ ਹੈਗੀ ਉਹ ਬਾਏ ਕੀਤੀ ਹੈਗੀ ਆ। ਸੋ ਇਸ ਵੇਲੇ ਖਬਰ ਆ ਰਹੀ ਹੈਗੀ ਆ ਕਿ ਡੈਟ ਜਿਹੜਾ ਡੋਮੀਨੈਂਟ ਲੀਡਰ ਹੈਗਾ ਲੋਡ ਬੋਰਡ ਬਿਜ਼ਨਸ ਦੇ ਵਿੱਚ, ਉਹ ਇੱਕ ਸਨੀਕ ਉਹ ਆਪਣਾ ਇੱਕ ਅਬਿਊਸਿਵ ਤੇ ਪ੍ਰੈਡਿਟਰੀ ਟਰਮ ਜਿਹੜੀ ਆ ਉਹ ਆਪਣੇ ਐਗਰੀਮੈਂਟ ਦੇ ਵਿੱਚ ਉਹ ਪਾਉਂਦੇ ਹੈਗੇ ਆ, ਜਿਹੜੇ ਤੁਸੀਂ ਲੋਡ ਬੋਰਡ ਦਾ ਡੀਫਾਲਟ ਐਗਰੀਮੈਂਟ ਸਾਈਨ ਕਰਨੇ ਆ। ਅੱਛਾ, ਕੀ ਹੁੰਦਾ ਉਹਦੇ ਵਿੱਚ? ਉਹਦੇ ਵਿੱਚ ਇਹ ਹੁੰਦਾ ਕਿ ਤੁਹਾਡੀ ਜਿਹੜੀ ਇਨਫੋਰਮੇਸ਼ਨ ਆ, ਜਿੱਦਾਂ ਦੇ ਲੋਡ ਤੁਸੀਂ ਚੱਕਦੇ ਆ, ਜਿੱਦਾਂ ਦੇ ਰੇਟ ਤੇ ਤੁਸੀਂ ਚੱਕਦੇ ਆ, ਉਹ ਜਿਹੜੀ ਆ ਇਨਫੋਰਮੇਸ਼ਨ ਆ ਉਹ ਦੂਜੇ ਬੰਨੇ ਸ਼ੇਅਰ ਕਰਦੇ ਆ। ਸੋ ਉਹ ਜਿਹੜੀ ਸੈਕਸ਼ਨ 2.5 ਦੇ ਵਿੱਚ ਟਰਮਸ ਐਂਡ ਕੰਡੀਸ਼ਨ ਦੇ ਵਿੱਚ that states that without our written permission you will not contribute the rate to any other service which aggregates data from the purpose of providing truck lane rates is possibly reasonably deemed a comparative service by us. So ਇਹ ਜਿਹੜੀ ਚੀਜ਼ ਆ ਇਹ predatory ਹੈਗੀ ਆ, abusive ਹੈਗੀ ਆ ਕਿ ਤੁਹਾਡੀ ਜਿਹੜੀ ਡਾਟਾ ਹੈਗਾ ਆ ਉਹ ਸ਼ੇਅਰ ਕੀਤਾ ਜਾਂਦਾ ਹੈ ਦੂਸਰੇ ਬੰਨੇ ਜਿਹੜੇ ਵੈਂਡਰਸ ਦੇ ਨਾਲ, ਦੂਸਰੇ ਜਿਹੜੇ ਹੈਗੇ ਆ। ਔਰ ਜਿੱਥੇ ਕਈ ਜਿਹੜੇ ਇਹ ਜਿਹੜੀ ਚੀਜ਼ ਹੈਗੀ ਆ ਇਹ ਕਾਫੀ ਇੰਟਰਸਟਿੰਗ ਉੱਭਰ ਕੇ ਆਈ ਹੈਗੀ ਆ, ਕਿਉਂਕਿ ਜਦੋਂ ਇਹਨਾਂ ਨੇ ਹੁਣ ਇਹ ਐਪ ਬਾਏ ਕੀਤੀ ਆ, ਕਿਉਂਕਿ ਇਸ ਤੋਂ ਬਾਅਦ ਇਹਨਾਂ ਦਾ ਕਾਫੀ ਜਿਹੜਾ ਇਹ ਡਾਟਾ ਹੈਗਾ ਇਹ ਸ਼ੇਅਰ ਹੋਣਾ ਹੈਗਾ ਦੂਜੇ ਬੰਨੇ, ਜਿੱਥੇ ਕਿ ਰੇਟਸ ਤੁਹਾਡੇ ਸੈੱਟ ਹੋਣੇ ਹੈਗੇ ਆ। ਸੋ ਜਦੋਂ ਤੁਸੀਂ ਡੈਟ ਦਾ ਜਿਹੜਾ ਐਗਰੀਮੈਂਟ ਆ, ਡੀਫਾਲਟ ਐਗਰੀਮੈਂਟ ਸਾਈਨ ਨਾ ਕਰੋ, ਔਰ ਉਹਦੇ ਵਿੱਚ ਸਪੈਸ਼ਲੀ ਇਹ ਜਿਹੜੀਆਂ ਚੀਜ਼ਾਂ ਆ ਇਹ ਜ਼ਰੂਰ ਪੁੱਛੋ, ਉਹਦੇ ਵਿੱਚ ਕਹੋ ਕਿ ਇਹ ਚੀਜ਼ਾਂ ਤੁਸੀਂ ਨਹੀਂ ਸਾਈਨ ਕਰਨੀਆਂ ਹੈਗੀਆਂ। ਜਿਹੜੇ ਉਹਨਾਂ ਦੇ ਲਈ ਵੱਡੇ ਕਲਾਇੰਟਸ ਹੈਗੇ ਆ ਉਹਨਾਂ ਦੇ ਲਈ ਉਹ ਕਲੌਜ਼ ਕੱਢ ਦਿੰਦੇ ਹੈਗੇ ਆ, ਪਰ ਨਾਰਮਲ ਜਿਹੜੇ ਵਲਨਰੇਬਲ ਹੈਗੇ ਆ, ਸਮਾਲ ਕੰਪਨੀਜ਼ ਹੈਗੀਆਂ, ਜਿਹੜੇ ਛੋਟੇ ਟਰੱਕਰਸ ਹੈਗੇ ਆ, ਉਹਨਾਂ ਦੇ ਲਈ ਇਹ ਜਿਹੜਾ ਨਹੀਂ ਕੱਢਿਆ ਜਾਂਦਾ। ਤੇ 94% ਜਿਹੜੇ ਆ ਉਹ ਸਮਾਲ ਹੈਗੇ ਆ। ਇਸ ਕਰਕੇ ਇਹ ਬਹੁਤ ਇੰਟਰਸਟਿੰਗ ਚੀਜ਼ ਨਿਕਲ ਕੇ ਸਾਹਮਣੇ ਆਈ ਆ। ਅੱਗੇ ਆਉਣ ਵਾਲਾ ਸਮੇਂ ਦੱਸੇਗਾ ਕਿ ਇਹਦੇ ਵਿੱਚ ਕੀ ਹੁੰਦਾ ਆ ਜਾਂ ਕਿਸ ਪਾਸੇ ਨੂੰ ਜਾਂਦਾ ਆ, ਪਰ ਡੈਫੀਨੇਟਲੀ ਬੜੀ ਇਹ ਇੰਟਰਸਟਿੰਗ ਚੀਜ਼ ਹੈਗੀ ਆ ਇਸ ਵੇਲੇ। ਜੀ ਠੀਕ ਹੈ ਜੀ, ਮਰਜਰ ਚੱਲਦੇ ਰਹਿੰਦੇ ਆ, ਹੈ ਇੱਥੋਂ ਇਹ ਪਤਾ ਲੱਗਦਾ ਕੋਈ ਕਿਸੇ ਨੂੰ ਚੱਕੀ ਜਾਂਦਾ, ਕੋਈ ਕਿਸੇ ਨੂੰ ਜਿਹੜਾ ਕਰੀ ਜਾਂਦਾ। ਹਾਂਜੀ ਜੀ, ਸਤਵੰਤ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜੋ ਤੁਹਾਡਾ ਬਹੁਤ ਵਧੀਆ ਹੋਣਾ, ਬਹੁਤ ਜਾਣਕਾਰੀ ਦਿੰਦੇ ਭਾਜੀ। ਥੈਂਕ ਯੂ ਜੀ। ਤੇ ਭਾਈ ਮੇਰੀ ਗੱਲ ਨਾ, ਕੈਲੀਫੋਰਨੀਆ ਕੰਪਨੀ ਦੇ ਵਿੱਚ ਕੰਮ ਕਰਦਾ ਸੀ। ਕੈਲੀਫੋਰਨੀਆ ਦੀ ਕੰਪਨੀ ਦੇ ਵਿੱਚ ਉਹਨਾਂ ਨੇ ਬੈਂਕਰਪਸੀ ਕਰਤੀ। ਅਸੀਂ ਕੰਮ ਕਰੀ ਜਾ ਰਹੇ ਹਾਂ, ਕਾਹਤੋਂ ਸਾਡੇ ਪੈਸੇ ਮਰਨ ਦਾ ਵੀ ਤੇ ਖਤਰਾ ਹੈਗਾ, ਇਹਦੇ ਬਾਰੇ ਦੱਸੋ ਕੀ ਸਲਾਹ ਤੁਹਾਡੀ? ਭਾਜੀ ਇਹ ਤਾਂ ਹੁਣ ਜਦੋਂ ਬੈਂਕਰਪਸੀ ਕਰਦੀ ਪੈਸੇ ਤਾਂ ਮਰਨੇ ਹੀ ਆ, ਫਿਰ ਉਹਦੇ ਵਿੱਚ ਹੁਣ ਪੁੱਛਣ ਵਾਲੀ ਤਾਂ ਗੱਲ ਹੀ ਨਹੀਂ ਰਹੇਗੀ। ਅੱਛਾ ਜੀ, ਨਹੀਂ ਜਿਹ ਕੰਪਨੀ ਤੁਸੀਂ ਕੰਮ ਕਰਦੇ ਉਹਨਾਂ ਨੇ ਬੈਂਕਰਪਸੀ ਕਰਤੀ? ਹਾਂਜੀ ਕੈਲ ਵਾਲੇ ਨੇ ਸਰ ਜੀ, ਕੈਲੀਫੋਰਨੀਆ ਵਾਲੇ ਚ ਤੁਸੀਂ ਪਿਛਲੇ ਦੱਸਿਆ ਉਹਨਾਂ ਦੀ ਬੈਂਕਰਪਸੀ, ਹਾਂ ਉਹਨਾਂ ਦੀ ਬੈਂਕਰਪਸੀ ਜਿਹੜੀ ਹੈਗੀ ਆ ਉਹ ਇਹ ਚੈਪਟਰ 11 ਹੈਗੀ ਆ। ਚੈਪਟਰ 11 ਜਿਹੜੀ ਹੁੰਦੀ ਆ ਉਹਦੇ ਵਿੱਚ ਕੰਪਨੀ ਨੂੰ ਜਿਹੜਾ ਆ ਉਹ ਟਾਈਮ ਦਿੱਤਾ ਜਾਂਦਾ ਆ ਰੀਸਟਰਕਚਰ ਕਰਨ ਨੂੰ। ਜੇ ਕੰਪਨੀ ਰੀਸਟਰਕਚਰ ਕਰ ਜਾਂਦੀ ਆ ਤੇ ਉਹਦੇ ਵਿੱਚ ਉਹ ਫਿਰ ਤੁਸੀਂ ਤੁਹਾਡੀ ਜੌਬ ਜਿਹੜੀ ਆ ਉਹ ਸੇਫ ਹੈਗੀ, ਤੁਹਾਡੀ ਮਨੀ ਸੇਫ ਹੈਗੀ ਆ। ਜੇ ਕੰਪਨੀ ਡਾਊਨ ਦਾ ਲਾਈਨ 4 ਮਹੀਨੇ ਬਾਅਦ, 5 ਮਹੀਨੇ ਬਾਅਦ, 6 ਮਹੀਨੇ ਬਾਅਦ ਜਾ ਕੇ ਉਹਨਾਂ ਕੋਲ ਨਹੀਂ ਰੀਸਟਰਕਚਰ ਕਰ ਹੁੰਦਾ ਜਾਂ ਨਹੀਂ ਉਹਨਾਂ ਦੇ ਕੋਲੋਂ ਸਾਰਾ ਕੁਝ ਕਰ ਹੁੰਦਾ, ਤੇ ਫਿਰ ਉਹ ਚੈਪਟਰ 7 ਬੈਂਕਰਪਸੀ ਦੇ ਵਿੱਚ ਕਨਵਰਟ ਕਰ ਲੈਂਦੇ ਹੁੰਦੇ ਆ, ਜਿਸ 'ਚ ਕਿ ਜਾਂ ਡੈਫੀਨੇਟਲੀ ਤੁਹਾਡੀ ਜਿਹੜੀ ਆ ਪੇਰੋਲ ਜਿਹੜਾ ਹੈਗਾ ਉਹ ਚਲਾ ਜਾਂਦਾ ਹੈਗਾ। ਜਾਂ ਜੇ ਦੇ ਸਕਦੇ ਆ ਦਿੰਦੇ ਵੀ ਆ, ਕਈ ਕੰਪਨੀਆਂ ਦਿੰਦੀਆਂ ਵੀ ਆ, ਕਈ ਕੰਪਨੀਆਂ ਮਾਰ ਵੀ ਜਾਂਦੀਆਂ। ਸੋ ਇਹ ਤੁਸੀਂ ਡਿਸੀਜਨ ਲੈਣਾ ਹੈਗਾ ਕਿ ਤੁਸੀਂ ਉਹ ਕੰਪਨੀ ਜਿਹੜੀ ਇਸ ਵੇਲੇ ਦੀ ਹਾਂਜੀ ਉਹ ਫਿਰ ਮਤਲਬ ਕਰੀਏ ਕੰਮ ਜਿਹੜਾ ਕੋਈ ਚੱਕਰ ਨਹੀਂ ਹੈਗਾ। ਚੈਪਟਰ 11 ਦੇ ਵਿੱਚ ਜਿੱਦਾਂ ਦੱਸਿਆ ਵੀ ਜੇ ਤਾਂ ਚੈਪਟਰ 11 ਉਹਨਾਂ ਦੀ ਰੀਸਟਰਕਚਰਿੰਗ ਡਨ ਹੋ ਗਈ ਫਿਰ ਤਾਂ ਓਕੇ ਆ, ਫਿਰ ਤਾਂ ਪੈਸੇ ਮਰਨ ਦੇ ਕਹਿੰਦੇ ਚਾਂਸ ਨਹੀਂ ਆ। ਪਰ ਜੇ ਉਹ ਚੈਪਟਰ 7 'ਚ ਹੋ ਜੇ ਤਾਂ ਫਿਰ ਚਾਂਸਿਸ ਥੋੜੇ ਜਿਹੇ ਹੋ ਜਾਂਦੇ ਆ ਵੀ ਉਹਦੇ ਵਿੱਚ ਤੁਹਾਡੇ ਪੈਸੇ ਮਰ ਸਕਦੇ, ਕਿਉਂਕਿ ਪਹਿਲੀ ਵਾਰ ਨਹੀਂ ਹੋਈ ਬੈਂਕਰਪਸੀ ਵਾਲੀ ਜਿਹੜੀ ਗੱਲ ਆ। ਕਈ ਵਾਰੀ ਕਈਆਂ ਦਾ ਬਚਾਅ ਹੋ ਗਿਆ ਤੇ ਕਈ ਵਾਰੀ ਜਿਹੜੇ ਉਹ ਰਹਿ ਵੀ ਜਾਂਦੇ ਆ। ਸੋ ਜਿੱਦਾਂ ਕਿਹਾ ਵੀ ਡਿਸੀਜਨ ਹੁਣ ਤੁਹਾਡੇ ਤੇ ਆ। ਇਹ ਬੇਸਿਕਲੀ ਬੰਦਾ ਪਤਾ ਲੱਗਦਾ ਤਾਂ ਪਰ ਕਦੋਂ ਹੋਊ ਸਰ ਬੰਦਾ? ਹਾਂਜੀ ਨਹੀਂ ਭਾਜੀ, ਉਹ ਤਾਂ ਪਬਲਿਕ ਇਨਫੋਰਮੇਸ਼ਨ ਆ ਜਾਣੀ ਆ। ਉਹ ਤਾਂ ਤੁਹਾਡੀ ਸੋਚ ਆ, ਹੁਣ ਤੁਹਾਡੀ ਆਪਣੀ ਸਮਝਦਾਰੀ ਆ ਵੀ ਤੁਸੀਂ ਉਸ ਕੰਪਨੀ 'ਚ ਕੰਮ ਕਰਦੇ ਰਹਿਣਾ ਆ ਜਾਂ ਨਹੀਂ ਰਹਿਣਾ, ਇਹ ਤੁਹਾਡੀ ਆਪਣੀ ਸਮਝਦਾਰੀ ਆ। ਪਰ ਇਸ ਵੇਲੇ ਜਿਹੜੀ ਕੰਪਨੀ ਹੈਗੀ ਆ, ਜਿਹੜੀ ਚੈਪਟਰ 11 ਆ, ਜਿਹੜੀ ਮੈਂ ਟੈਕਸਸ ਵਾਲੀ ਆਪਣੀ ਮਿਜ਼ੂਰੀ ਵਾਲੀ ਕੰਪਨੀ ਦੀ ਗੱਲ ਕੀਤੀ ਆ, ਉਹ ਵੀ ਚੈਪਟਰ 11 'ਚ ਆ।
ਔਰ ਪਿੱਛੇ ਆਪਾਂ ਬਹੁਤ ਦੇਖਿਆ ਹੈ ਕਿ ਕਈ ਕੰਪਨੀਆਂ ਜਿਹੜੀਆਂ ਚੈਪਟਰ 11 ਦੇ ਵਿੱਚ ਬੈਂਕਰਪਸੀ ਕਰਦੀਆਂ ਪਰ ਨਹੀਂ ਕਰ ਪਾਉਂਦੀਆਂ ਔਰ ਲੇਟਰ ਔਨ ਚੈਪਟਰ 7 ਚ ਕਨਵਰਟ ਹੋ ਜਾਂਦੀਆਂ। ਤੋਂ ਉਹ ਜਿਹੜੀ ਚੀਜ਼ ਆ ਉਹ ਇਹ ਹੁਣ ਫਿਊਚਰ ਦੇ ਵਿੱਚ ਆ, ਭਵਿੱਖ ਚ ਆ, ਹੁਣ ਦੇਖੋ ਕੀ ਹੋ ਸਕਦਾ। ਚਲੋ ਖਤਰਾ ਹੀ ਆ ਫਿਰ ਇਹਦਾ ਸਮਝਦਾ ਜੀ। ਚਲੋ ਠੀਕ ਹੈ ਜੀ, ਮਿਹਰਬਾਨੀ, ਥੈਂਕ ਯੂ। ਓਂਕਾਰ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਭਾਈ ਇੱਕ ਦੋ ਗੱਲਾਂ ਕਰਨੀਆਂ ਚਾਹੁੰਦਾ ਜੀ, ਕਿਉਂਕਿ ਇਹ ਬਹੁਤ ਵੱਡਾ ਮੰਚ ਹੈ ਆਪਣੇ ਪੰਜਾਬੀ ਇਸ ਵੇਲੇ ਮੇਰਾ ਖਿਆਲ ਹਜ਼ਾਰਾਂ ਨਹੀਂ ਲੱਖਾਂ ਦੇ ਵਿੱਚ ਹੀ ਸੁਣਦੇ ਹੋਣਗੇ। ਤਾਂ ਇੱਕ ਤਾਂ ਮੈਂ ਜਿਹੜੀ ਭੈਣ ਪਹਿਲਾਂ ਬੋਲ ਕੇ ਗਈ ਸੀਗੀ ਜੀ ਵੀ ਜਿਹੜੇ ਕਾਰਡ ਬਾਰੇ, ਉਹ ਮੈਂ ਦੱਸਣਾ ਚਾਹੁੰਦਾ। ਮੈਂ ਇੰਡੀਆ ਗਿਆ ਸੀ, ਮੇਰੇ ਨਾਲ ਵੀ ਇੱਦਾਂ ਹੀ ਹੋ ਗਿਆ ਸੀ। ਮੇਰਾ ਵੀ ਕਾਰਡ $5000 ਦਾ ਯੂਜ਼ ਕਰ ਲਿਆ ਸੀਗਾ ਜੀ ਇੱਥੇ। ਐਕਟਿਵ ਦਾ ਕਾਰਡ ਸੀਗਾ ਮੇਰੇ ਕੋਲ। ਤਾਂ ਮੁੜ ਕੇ ਮੈਨੂੰ ਭਾਈ ਈਮੇਲ ਆਈ ਤਾਂ ਮੈਂ ਫਿਰ ਰਾਈਟ ਵੇ ਹੀ ਆਪਣਾ ਪੇਮੈਂਟ ਸਟਾਪ ਕਰਾ ਦਿੱਤੀ ਸੀ। ਮੁੜ ਕੇ ਫਿਰ ਮੈਨੂੰ ਕਹਿੰਦੇ ਤੂੰ ਕੰਟਰੈਕਟ ਸਾਈਨ ਕੀਤਾ ਹੋਇਆ, ਤੂੰ ਪੇਮੈਂਟ ਦੇਣੀ। ਮੈਂ ਕਿਹਾ ਮੈਂ ਯੂਜ਼ ਨਹੀਂ ਕੀਤਾ ਹੈਗਾ। ਤੇ ਫਿਰ ਬੜਾ ਸੋਹਣਾ ਉਹਨੇ 2 ਹਫ਼ਤਿਆਂ ਜੀ, ਬਹੁਤ ਛੇਤੀ, ਨਹੀਂ ਤਾਂ ਟਾਈਮ ਪਤਾ ਨਹੀਂ ਟਾਈਮ 2 ਹਫ਼ਤਿਆਂ ਜੀ ਉਹਨੇ ਮੈਨੂੰ ਡਿਸਪਿਊਟ ਕਰਕੇ ਤਾਂ ਕਲੀਅਰ ਕਰ ਦਿੱਤਾ ਸੀਗਾ ਵੀ ਮੇਰਾ ਫਾਲਟ ਨਹੀਂ ਹੈਗਾ। ਮੈਂ ਕਿਹਾ ਮੈਂ ਤਾਂ ਇੰਡੀਆ ਗਿਆ ਹੋਇਆ ਵੀ ਮੈਂ ਤਾਂ ਯੂਜ਼ ਨਹੀਂ ਕੀਤਾ। ਠੀਕ ਹੈ ਜੀ। ਤੇ ਅੱਛਾ, ਤੁਸੀਂ ਪੇਮੈਂਟ ਬੰਦ ਕਰਾਈ ਸੀ ਉਹਦੇ ਵਿੱਚ? ਹਾਂਜੀ, ਮੈਂ ਪੇਮੈਂਟ ਸਟਾਪ ਕਰਾ ਦਿੱਤੀ ਸੀ ਜੀ। ਠੀਕ ਹੈ ਜੀ। ਇੱਕ ਮੈਂ ਹੋਰ ਕਹਿਣਾ ਚਾਹੁੰਦਾ ਭਾਈ, ਇਸ ਵੇਲੇ ਰੋਡ ਦੇ ਉੱਤੇ ਵੀ ਬਹੁਤ ਜ਼ਿਆਦਾ ਐਕਸੀਡੈਂਟ ਹੋ ਰਹੇ ਆ। ਮੈਂ ਆਪਣੇ ਪੰਜਾਬੀ ਭਰਾਵਾਂ ਨੂੰ ਜਾਂ ਜਿੰਨੇ ਨਵੇਂ ਮੁੰਡੇ ਆ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਵੀਰ ਥੋੜ੍ਹਾ ਹੌਲੀ ਚੱਲਿਆ ਕਰੋ। ਇੱਦਾਂ ਦੇ ਐਕਸੀਡੈਂਟ ਦੇਖਣ ਨੂੰ ਮਿਲਦੇ ਆ ਕਿ ਦਿਲ ਡਰ ਜਾਂਦਾ। ਬਹੁਤ ਜ਼ਿਆਦਾ ਟਰੱਕ ਟਰੇਲੇ ਇਸ ਵੇਲੇ, ਜਿੱਦਾਂ ਈਵਨ ਕਿ ਅੱਗੇ ਕਦੇ ਨਹੀਂ ਸੀ ਦੇਖਿਆ ਵੀ ਟਰੱਕ ਹੀ ਟਰੱਕ ਵੱਜਦੇ ਜਿੱਦਾਂ ਇੱਕ ਦੂਜੇ ਨੂੰ ਕ੍ਰਾਸ ਕਰਦੇ ਆ। ਤੇ ਥੋੜ੍ਹਾ ਧਿਆਨ ਨਾਲ ਚੱਲਿਆ ਕਰੋ। ਤੇ ELD ਦਾ ਮੈਂ ਤਾਂ ਭਾਜੀ ਇੱਕ ਗੱਲ ਤੁਹਾਨੂੰ ਦੱਸਾਂ, ਰਮਨ ਭਾਈ ਕਾਫੀ ਸਿਆਣੇ ਆ, ਦੇਰ ਦੇ ਆ। ELD ਦਾ ਮੈਨੂੰ ਤਾਂ ਲੱਗਦਾ ਨਹੀਂ ਕੋਈ ਏਡਾ ਵੱਡਾ ਕੋਈ ਫਾਇਦਾ ਹੋਇਆ ਇੱਥੇ। ਸਾਰਾ ਕੁਝ ਹੋਈ ਜਾਂਦਾ। ਨੰਬਰ 2 ਹੋੜ ਜ਼ਿਆਦਾ ਵੱਧ ਗਈ ਆ ਹਰ ਇੱਕ ਬੰਦੇ ਨੂੰ। ਵੀ ਜੇ ਮੇਰੀ ਹੁਣ ਮੰਨ ਲਓ 11 ਘੰਟੇ 700 ਮੀਲ ਨਿਕਲਦੇ ਤਾਂ ਮੈਂ ਕੱਢ ਲਵਾਂ ਕਿਸੇ ਤਰੀਕੇ। ਇਹ ਜ਼ਿਆਦਾ ਭੱਜ ਦੌੜ ਲੱਗੀ ਹੋਈ ਆ ਵੀ ਇੰਨਾ ਨਾ ਤੁਸੀਂ ਭੱਜੋ ਦੌੜੋ ਬਈ ਆਪਣੀ ਲਾਈਫ ਵੀ ਖਤਰੇ ਦੇ ਵਿੱਚ ਪਾਓ। ਤਾਂ ਇੱਕ ਹੋਰ ਇੱਕ ਦਿਨ ਜੀ ਇੱਕ ਬ੍ਰੇਕਾਂ ਦਾ ਰਹਿ ਗਿਆ ਸੀ ਵਿੱਚ ਵੀ। ਉਹ ਕਹਿੰਦੇ ਟ੍ਰੇਲਰ ਦੀਆਂ ਬ੍ਰੇਕਾਂ ਸਟਕ ਹੋ ਜਾਂਦੀਆਂ ਨੇ। ਇਹ ਟ੍ਰੇਲਰ ਦੀਆਂ ਬ੍ਰੇਕਾਂ ਭਾਜੀ ਹਮੇਸ਼ਾ ਜਦੋਂ ਬਾਹਲਾ ਹੀ ਲੋਅ ਟੈਂਪਰੇਚਰ ਹੁੰਦਾ ਉਦੋਂ ਸਟਕ ਹੁੰਦੀਆਂ। ਜੇ ਮੰਨ ਲਓ ਵੀ ਜੇ ਜ਼ਿਆਦਾ ਠੰਡ ਆ ਤੇ ਤੁਸੀਂ ਟ੍ਰੇਲਰ ਦੀ ਬ੍ਰੇਕ ਨਾ ਖਿੱਚੋ। ਅਗਰ ਜੇ ਸਟਕ ਹੋ ਵੀ ਜਾਂਦੀ ਆ ਤਾਂ ਉਹਨੂੰ ਪਿੱਛੇ ਨੂੰ ਝਟਕਾ ਮਰਵਾਉਣਾ, ਕਦੀ ਮੋਹਰ ਨੂੰ ਨਹੀਂ ਖਿੱਚਣਾ। ਜਿੱਦਾਂ ਪਿਛਲਾ ਬੈਕ ਗੇਅਰ ਪਾ ਕੇ ਉਹਨੂੰ ਝਟਕਾ ਮਾਰਨਾ, ਖੁੱਲ ਜਾਂਦੀ ਹੁੰਦੀ ਆ ਜੀ। ਇਹੀ ਮੈਂ 2-3 ਚੀਜ਼ਾਂ ਕਹਿਣੀਆਂ ਚਾਹੁੰਦਾ ਜੀ। ਥੈਂਕ ਯੂ ਜੀ। ਬਿਲਕੁਲ ਜੀ, ਥੈਂਕ ਯੂ ਤੁਹਾਡਾ Thank you ਜੀ। ਬਹੁਤ। ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆ ਕਿ ELD ਦਾ ਕੋਈ ਫਾਇਦਾ ਨਹੀਂ ਹੋਇਆ। ELD ਦਾ ਬਹੁਤ ਜ਼ਿਆਦਾ ਫਾਇਦਾ ਜਿਨ੍ਹਾਂ ਲੋਕਾਂ ਨੇ ਫਾਇਦਾ ਲਿਆ ਆ, ਜਿਹੜੇ ਲੋਕੀ ਲੈ ਰਹੇ ਆ ਉਹ ਬਹੁਤ ਜ਼ਿੰਦਗੀ ਦਾ ਆਨੰਦ ਮਾਣ ਰਹੇ ਆ ਕੰਮ ਕਰਕੇ, ELD ਯੂਜ਼ ਕਰਕੇ। ਜਿਹੜੇ ਬੰਦੇ ਨੇ ਬੇੜਾਗਰਕੀ ਕਰਨਾ ਆ, ਉਹਨੇ ਨਹੀਂ ਫਾਇਦਾ ਲੈਣਾ, ਉਹਦੇ ਲਈ ਇਹ ਬਿਲਕੁਲ ਗਲਤ ਚੀਜ਼ ਹੈਗੀ ਆ, ਉਹ ਖਰਾਬ ਕਰ ਰਹੇ ਹੈਗੇ ਆ। ਸੋ ELD ਨੂੰ ਨਹੀਂ ਆਪਾਂ ਦੋਸ਼ ਦੇ ਸਕਦੇ ਕਿ ELD ਦੇ ਨਾਲ ਠੀਕ ਨਹੀਂ ਹੋਇਆ। ELD ਨੂੰ ਵਰਤਣ ਵਾਲੇ ਗੰਦੇ ਹੋ ਗਏ, ਇਸ ਕਰਕੇ ਠੀਕ ਨਹੀਂ ਹੋ ਰਿਹਾ। ਇਸ ਕਰਕੇ ਲੱਗ ਰਿਹਾ ਕਿ ਠੀਕ ਨਹੀਂ ਹੋਇਆ, ਕਿਉਂਕਿ ELD ਨੂੰ ਜਿਹੜੇ ਯੂਜ਼ ਕਰ ਰਹੇ ਆ ਉਹਨਾਂ ਨੇ ELD ਦੀ ਸੱਤਿਆਨਾਸ਼ ਕਰਕੇ ਰੱਖ ਦਿੱਤਾ ਹੈਗਾ। ਵਿੱਚੇ ਅਸੀਂ ਕੰਪਨੀ ਵਾਲਿਆਂ ਨੂੰ ਕਹਿੰਦੇ ਆ, ਵਿੱਚੇ ਡਰਾਈਵਰਾਂ ਨੂੰ ਕਹਿੰਦੇ ਆ, ਵਿੱਚੇ ELD ਪ੍ਰੋਵਾਈਡਰ ਨੂੰ ਕਹਿੰਦੇ ਆ। ਤਿੰਨੇ ਜਾਣੇ ਇਸ ਜਿਹੜੇ ਆ ਤਿੰਨੇ ਬਰਾਬਰ ਦੇ ਜਿਹੜੇ ਆ ਜ਼ਿੰਮੇਵਾਰ ਆ। ਜਿਹੜੀਆਂ ਕੰਪਨੀਆਂ ਬਣਾਉਂਦੀਆਂ ELD ਸਾਰਿਆਂ ਨਾਲੋਂ ਵੱਡੀਆਂ ਜ਼ਿੰਮੇਵਾਰ ਉਹ ਆ। ਉਸ ਤੋਂ ਅੱਗੇ ਜ਼ਿੰਮੇਵਾਰ ਜਿਹੜੀਆਂ ਕੰਪਨੀਆਂ ਉਹਨਾਂ ਨੂੰ ਵਰਤਦੀਆਂ, ਤੇ ਉਸ ਤੋਂ ਅੱਗੇ ਜਿਹੜੇ ਤੀਜੇ ਨੰਬਰ ਦੇ ਡਰਾਈਵਰ ਆ ਜਿਹੜੇ ਕਿ ਇਸ ਤੋਂ ਬਿਨਾਂ ਚੱਲਦੇ ਨਹੀਂ। ਸੋ ਇਸ ਕਰਕੇ ELD ਨੂੰ ਦੋਸ਼ ਦੇਣ ਦੀ ਬਜਾਏ ਆਪਣੇ ਆਪ ਦੇ ਵਿੱਚ ਯੂਜ਼ੇਜ ਦਾ ਜਿਹੜਾ ਰੌਲਾ ਆ ਜੀ, ਯੂਜ਼ੇਜ ਦਾ ਰੌਲਾ ਆ ਵੀ ਕਿੱਦਾਂ ਵਰਤਿਆ ਜਿਹੜਾ। ਗੱਲ ਤਾਂ ਇਹ ਆ ਰਮਨ ਜੀ, ਜਦੋਂ ਉਹਨਾਂ ਨੇ ਨਾ ਇਨਫੋਰਸ ਕਰਨਾ ਸ਼ੁਰੂ ਕਰ ਦਿੱਤਾ, ਫਿਰ ਦੇਖਿਓ ਹੁਣ ਅਜੇ ਪ੍ਰੈਜ਼ੀਡੈਂਟ ਟਰੰਪ ਨੇ 20 ਤਰੀਕ ਨੂੰ ਚਾਰਜ ਲੈਣਾ ਆ। ਆਲਰੇਡੀ ਲੋਕ ਵਾਪਸ ਮੁੜਨੇ ਸ਼ੁਰੂ ਹੋ ਗਏ ਬਾਰਡਰ ਤੋਂ, ਵੀ ਪਤਾ ਵੀ ਲੰਘ ਨਹੀਂ ਹੋਣਾ, ਹਨਾ। ਸੋ ਜਦੋਂ ਕਰੋਨਾ ਸੀ ਨਾ 2 ਸਾਲ ਕਿਤੇ ਪੁਲਿਸ ਵਾਲਾ ਨਹੀਂ ਤੁਹਾਨੂੰ ਦਿਖਦਾ ਸੀ। ਹੁਣ ਤੁਸੀਂ ਦੇਖੋ 99.5 ਦੇ ਕਿੰਨੇ ਲੋਕੇ ਬੈਠੇ ਹੁੰਦੇ ਦਵਾ ਟਿਕਟਾਂ ਦੇਣ ਨੂੰ, ਹਨਾ। ਜਦੋਂ ਇਨਫੋਰਸ ਕਰਨਾ ਉਹਨੇ ਸ਼ੁਰੂ ਕਰਤਾ ਨਾ, ਫਿਰ ਦੇਖਿਓ ਕਿੱਦਾਂ ਹੁੰਦੀ ਹੈ ਜੀ। ਹੋਰ ਰਾਜਕਰਨ ਇਸ ਵੇਲੇ ਜਿਹੜੀ ਇੱਕ ਹੋਰ ਮੇਨ ਚੀਜ਼ ਹੈਗੀ ਹੈ ਜਿਹੜੀ ਆਪਾਂ ਨੂੰ ਕਰਨ ਦੀ ਲੋੜ ਹੈਗੀ ਆ, ਉਹ ਆ ਕਿ ਆਪਣਾ ਇਸ ਵੇਲੇ ਕਮੈਂਟ ਪੀਰੀਅਡ ਚੱਲ ਰਿਹਾ ਹੈਗਾ। ਕਮੈਂਟ ਪੀਰੀਅਡ ਜਿਹੜਾ ਚੱਲ ਰਿਹਾ ਹੈਗਾ ਉਹ ਹੈਗਾ ਕਿ ਆਪਣੇ ਬ੍ਰੋਕਰ ਟ੍ਰਾਂਸਪੇਰੈਂਸੀ ਦਾ। ਸੋ ਹਰ ਇੱਕ ਚੀਜ਼ ਆਪਾਂ ਗੱਲਾਂ ਸਾਰੇ ਪਾਸੇ ਦੀਆਂ ਕਰ ਲੈਂਦੇ ਆ, ਆਪਾਂ ਹਰ ਇੱਕ ਚੀਜ਼ ਕਰ ਲੈਂਦੇ ਆ, ਪਰ ਆਪਾਂ ਜਿਹੜੀ ਆਪਣੀ ਮੇਨ ਚੀਜ਼ ਹੈਗੀ ਆ, ਮੇਨ ਪ੍ਰੋਬਲਮ ਹੈਗੀ ਆ, ਉਹਦੇ ਤੇ ਆਪਾਂ ਜਿਹੜੀ ਆ ਉਹ ਗੱਲ ਨਹੀਂ ਕਰਦੇ ਹੈਗੇ। ਸੋ
ਸੋ ਧਿਆਨ ਦਿਓ ਸਾਰੇ ਜਾਣੇ ਜਿਹੜੇ ਵੀ ਸੁਣ ਰਹੇ ਆ, ਬ੍ਰੋਕਰ ਟ੍ਰਾਂਸਪੇਰੈਂਸੀ ਦੇ ਉੱਤੇ ਜਿਹੜਾ ਆ ਇਸ ਵੇਲੇ ਤੁਹਾਡਾ ਕਮੈਂਟ ਪੀਰੀਅਡ ਚੱਲ ਰਿਹਾ ਹੈਗਾ। ਜੇ ਤੁਸੀਂ ਆਪਣੀ ਵੌਇਸ ਨਹੀਂ ਚੱਕਦੇ ਹੈਗੇ ਇੱਥੇ ਕਮੈਂਟ ਪੀਰੀਅਡ ਦੇ ਵਿੱਚ ਕਮੈਂਟਸ ਨਹੀਂ ਜਾ ਕੇ ਕਰਦੇ ਹੈਗੇ ਕਿ ਤੁਹਾਡਾ ਕੀ ਖਿਆਲ ਹੈਗਾ, ਤੁਸੀਂ ਕੀ ਸਮਝਦੇ ਹੈਗੇ ਕਿ ਬ੍ਰੋਕਰ ਟ੍ਰਾਂਸਪੇਰੈਂਸੀ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ, ਕੀ ਹੋਣਾ ਚਾਹੀਦਾ, ਜੇ ਤੁਸੀਂ ਇਹ ਚੀਜ਼ਾਂ ਨਹੀਂ ਕਰਦੇ ਹੋਣ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸੇ ਹੀ ਰੇਡੀਓ ਸਟੇਸ਼ਨ ਦੇ ਉੱਤੇ 100 ਵਾਰੀ ਇਹ ਚੀਜ਼ ਸੁਣਦੇ ਹਾਂ ਕਿ ਸਾਡਾ ਬ੍ਰੋਕਰ ਇੱਦਾਂ ਕਰ ਰਿਹਾ, ਉੱਦਾਂ ਕਰ ਰਿਹਾ, ਇਹ ਹੋ ਰਿਹਾ, ਉਹ ਹੋ ਰਿਹਾ। ਸੋ ਉਹਦੇ ਲਈ ਗੱਲਾਂ ਕਰਨ ਦੀ ਥਾਂ ਤੁਸੀਂ ਜਿਹੜੀ ਹੈ ਨਾ ਇਹ ਅੱਜ ਦੀ ਤਰੀਕ ਦੇ ਵਿੱਚ ਉੱਥੇ ਜਾ ਕੇ ਆਪਣੇ ਕਮੈਂਟਸ ਕਰੋ ਤਾਂ ਕਿ ਤੁਹਾਡੇ ਕਮੈਂਟਸ ਜਿਹੜੇ ਆ ਉਹ ਮੈਟਰ ਕਰਦੇ ਆ, ਤੁਹਾਡੇ ਕਮੈਂਟਸ ਜਿਹੜੇ ਆ ਉੱਥੇ ਸੁਣੇ ਜਾਂਦੇ, ਸਮਝੇ ਜਾਂਦੇ ਆ। ਸੋ ਜੇ ਤੁਸੀਂ ਉਹ ਕਮੈਂਟ ਨਹੀਂ ਕਰ ਸਕਦੇ ਜਾਂ ਨਹੀਂ ਕਰਦੇ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕੰਪਲੇਂਟ ਆ ਉਹ ਵੀ ਕਰਨੀ ਬੰਦ ਕਰੋ। ਇਹ ਟ੍ਰਾਂਸਪੇਰੈਂਸੀ ਇਨ ਪ੍ਰਾਪਰਟੀ ਬ੍ਰੋਕਰ ਟ੍ਰਾਂਜੈਕਸ਼ਨਸ ਇਹ ਕਿੱਦਾਂ ਹੈ, ਕਿਹੜੇ ਵਾਲਾ ਹੈ? ਇੱਕ ਹੋਰ ਵੀ ਚੱਲ ਰਹੀ ਆ ਜਿਹੜੀ ਡਿਟੈਂਸ਼ਨ ਟਾਈਮ ਦਾ ਇੰਪੈਕਟ ਕੀ ਹੈ ਡਰਾਈਵਰ ਦਾ, ਜਿਹੜਾ ਸੇਫਟੀ ਤੇ ਆਪਰੇਸ਼ਨ ਦਾ ਇੱਕ ਉਹ ਵੱਖਰੀ ਆ। ਉਹ ਸਟੱਡੀਜ਼ ਆ। ਇਹ ਜਿਹੜੀ ਚੀਜ਼ ਚੱਲ ਰਹੀ ਆ ਇਹ ਆਪਾਂ ਗੱਲ ਕਰ ਰਹੇ ਆ ਉਹਦੀ ਕਿ ਜਿੱਥੇ ਬ੍ਰੋਕਰ ਟ੍ਰਾਂਸਪੇਰੈਂਸੀ ਆ, ਜਿੱਥੇ ਬ੍ਰੋਕਰ ਨੂੰ ਜਿਹੜੇ ਸ਼ਿਪਰ ਕੋਲੋਂ ਰੇਟਸ ਮਿਲੇ ਆ ਉਹ ਔਨ ਰਿਕੁਐਸਟ ਕੈਰੀਅਰ ਨੂੰ ਦੱਸਣੇ ਪੈਣਗੇ। ਪਹਿਲਾਂ ਜਿਹੜੀ ਚੇਂਜਸ ਹੁਣ ਆਈਆਂ ਹੈਗੀਆਂ ਉਹ ਹੈਗੀਆਂ ਕਿ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਕਿ ਸਾਡੇ ਹੈੱਡ ਆਫਿਸ ਆਣ ਕੇ ਤੁਸੀਂ ਸਾਡੇ ਪੇਪਰ ਦੇ ਉੱਤੇ ਰੇਟ ਦੇਖ ਸਕਦੇ ਆ। ਸੋ ਹੁਣ ਉਹਨੂੰ ਚੇਂਜ ਕੀਤਾ ਗਿਆ ਕਿ ਇਲੈਕਟ੍ਰੋਨਿਕਲੀ ਤੁਹਾਨੂੰ ਡਿਸਕਲੋਜ਼ ਕਰਨੀਆਂ ਪੈਣੀਆਂ, ਸਰਟਨ ਟਾਈਮ ਦੇ ਵਿੱਚ ਡਿਸਕਲੋਜ਼ ਕਰਨੀਆਂ ਪੈਣੀਆਂ। ਸੋ ਇਹ ਬ੍ਰੋਕਰ ਟ੍ਰਾਂਸਪੇਰੈਂਸੀ ਦੀ ਗੱਲ ਚੱਲ ਰਹੀ ਆ। ਸੋ ਇਸ ਵੇਲੇ ਬ੍ਰੋਕਰ ਟ੍ਰਾਂਸਪੇਰੈਂਸੀ ਜਿਹੜੀ ਆ ਉਹਦਾ ਜਿਹੜਾ ਇਹ ਟਾਈਮ ਹੈਗਾ ਉਹ ਬਹੁਤ ਅਰਜੈਂਟ ਹੈਗਾ। ਜੇ ਤੁਸੀਂ ਕੇਅਰ ਕਰਦੇ ਆ ਟਰੱਕਿੰਗ ਵਾਸਤੇ, ਜੇ ਤੁਸੀਂ ਟਰੱਕਿੰਗ ਦੇ ਉੱਤੇ ਧਿਆਨ ਰੱਖਦੇ ਆ ਤਾਂ ਪਲੀਜ਼ ਆਪਣੇ ਕਮੈਂਟਸ ਜ਼ਰੂਰ ਜਾ ਕੇ ਕਰੋ। ਬ੍ਰੋਕਰ ਟ੍ਰਾਂਸਪੇਰੈਂਸੀ ਦੇ ਕਮੈਂਟ ਜਿਹੜੇ ਇਸ ਵੇਲੇ ਚੱਲ ਰਹੇ ਆ। ਜੀ ਜੀ ਬਿਲਕੁਲ, ਥੈਂਕ ਯੂ ਜੀ ਇਹ ਜਾਣਕਾਰੀਆਂ ਦੇਣ ਦੇ ਲਈ। ਸੋ ਇਹ ਮੌਕੇ ਹੁੰਦੇ ਆ ਤੇ ਜ਼ਰੂਰ ਜਿਹੜਾ ਕਰ ਲਿਓ। ਫੈਡਰਲ ਰਜਿਸਟਰ ਦੇ ਵਿੱਚ ਹੋਣੀ ਆ ਰਮਨ ਜੀ ਇਹ ਵਾਲੀ, ਜੇ ਲਿੰਕ ਹੈਗਾ ਤਾਂ ਲਿੰਕ ਮੇਰੇ ਨਾਲ ਸ਼ੇਅਰ ਕਰ ਦਿਓ, ਆਪਾਂ ਲਾਈਵ ਦੇ ਵਿੱਚ ਜਿਹੜਾ ਉਸਨੂੰ ਐਡ ਕਰ ਦਿੰਦੇ ਆ ਤਾਂ ਜੋ ਬਾਕੀਆਂ ਨੂੰ ਵੀ ਜਿਹੜਾ ਉਹ ਪਤਾ ਲੱਗ ਜਾਵੇ ਵੀ ਉਹ ਕਿੱਥੇ ਜਾ ਕੇ ਕਮੈਂਟ ਕਰ। ਲਿੰਕ ਜਿਹੜੇ ਉਹ ਸਾਰੇ ਮੈਂ ਆਪਣੇ ਜਿਹੜੇ ਆ ਸ਼ੇਅਰ ਕਰ ਦਿੰਦਾ ਆ। ਲਿੰਕ ਜਿਹੜਾ ਹੈਗਾ ਆਪਣੇ ਉੱਤੇ ਵੈਬਸਾਈਟ ਤੇ ਨਾਪਟਾ ਦੀ ਵੈਬਸਾਈਟ ਤੇ ਵੀ ਆਪਾਂ ਸ਼ੇਅਰ ਕਰ ਦਿਆਂਗੇ, ਉੱਥੇ ਵੀ ਲਿੰਕ ਪਾ ਦਿਆਂਗੇ ਉਹਨਾਂ ਦਾ। ਪਰ ਡੈਫੀਨੇਟਲੀ ਜਿਹੜਾ ਆ ਇਹ ਹਰ ਇੱਕ ਨੂੰ ਸੋਚਣਾ ਚਾਹੀਦਾ ਕਿਉਂਕਿ ਆਪਾਂ ਹਮੇਸ਼ਾ ਹੀ ਇਸ ਚੀਜ਼ ਦੇ ਬਾਰੇ 'ਚ ਗੱਲ ਕਰਦੇ ਹਾਂ ਕਿ ਬ੍ਰੋਕਰ ਟ੍ਰਾਂਸਪੇਰੈਂਸੀ ਜਿਹੜੀ ਆ ਉਹ ਇੱਦਾਂ ਉੱਦਾਂ ਮਤਲਬ ਬਹੁਤ ਆਪਾਂ ਜਿਹੜੀਆਂ ਚੀਜ਼ਾਂ ਇਹਦੀਆਂ ਗੱਲਾਂ ਕਰਦੇ ਪਰ ਆਪਾਂ ਮੌਕੇ ਤੇ ਕੋਈ ਕੰਮ ਨਹੀਂ ਕਰਦੇ। ਹੁਣ ਮੌਕੇ ਤੇ ਚੌਕਾ ਮਾਰਨ ਦਾ ਫਾਇਦਾ ਆ, ਮਾਰ ਲਿਓ ਚੌਕਾ, ਹੁਣ ਗੱਲ ਆ। ਹਾਂਜੀ ਉਹ ਨਹੀਂ ਕੋਈ ਵੀ ਕਰਕੇ ਰਾਜੀ ਹੈਗਾ, ਕੋਈ ਵੀ ਮਤਲਬ ਕਿ ਚੀਜ਼ ਜਿਹੜੀ ਆ ਉਹ ਸਾਈਨ ਕਰਕੇ ਨਹੀਂ ਰਾਜੀ ਹੈਗਾ। ਜੀ ਅਗਲੇ ਕਾਲਰ ਨੇ ਜਸਵਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਆ ਜਿਹੜੇ ਭੈਣ ਜੀ ਨੇ ਦੱਸਿਆ ਕਿ ਕਾਰਡ ਚੋਰੀ ਹੁੰਦੇ ਤਾਂ ਬਹੁਤ ਜਣਿਆਂ ਨਾਲ ਇਹ ਹੈਪਨ ਹੋਇਆ। ਮੇਰੇ ਨਾਲ ਤਾਂ ਚਲੋ ਹਾਲੇ ਬਚਾ ਆ, ਪਰ ਇਹ ਇਕੱਠੇ ਸਾਰੇ ਜਣੇ ਹੋ ਕੇ ਕੇਸ ਕਿਉਂ ਨਹੀਂ ਕਰ ਸਕਦੇ? ਵੈਕਸ ਵਾਲੇ ਹੀ ਆ ਜਾਂ ਟਰੱਕ ਸਟਾਪ ਵਾਲੇ ਹੀ ਆ ਜਿਹਨਾਂ ਦੀ ID ਜਿੱਥੋਂ ਚੋਰੀ ਹੁੰਦੀ ਹੈ। ਤੇ ਇਹਦੇ ਤੇ ਸਾਰੇ ਇੱਕ ਥਾਂ ਆਪਣਾ ਇੱਕ ਮੰਚ ਬਣਿਆ ਜਿਹੜਾ ਇਹ ਤੇ ਰਲ ਕੇ ਇੱਕ ਹੀ ਵਾਰੀ ਕੇਸ ਕਰ ਦੇਣਾ ਚਾਹੀਦਾ ਇਹਨਾਂ ਤੇ ਸਾਰਿਆਂ ਦੇ ਵਿੱਚ ਹੀ। ਪੈਟਰੋ ਆ ਜਾਂ ਕੋਈ ਵੀ ਟਰੱਕ ਸਟਾਪ ਆ ਵਿੱਚ ਹੀ ਜਿਹੜੇ ਵੈਕਸ ਵਾਲੇ ਕਾਰਡ ਦਿੰਦੇ ਆ ਉਹਨਾਂ ਤੋਂ ਹੀ ਚੋਰੀ ਹੁੰਦੀ ਇਨਫੋਰਮੇਸ਼ਨ। ਭਾਜੀ ਆਪਾਂ $10 ਦੇ ਕੇ ਮੈਂਬਰਸ਼ਿਪ ਲੈਣੋਂ ਤਾਂ ਅੱਗੇ ਨਹੀਂ ਆਉਂਦੇ। ਆਪਾਂ ਇੱਥੇ ਵਕੀਲ ਕਰਕੇ ਇਕੱਠੇ ਹੋ ਕੇ ਕਿੱਥੇ ਕਰਾਂਗੇ ਨਹੀਂ ਆਪਾਂ ਤੁਹਾਡੇ ਨਾਲ ਹੈਗੇ ਆ ਨਾ ਸਾਰੇ। ਆਪਾਂ ਦੂਜਾ ਹੈਗਾ ਤਾਂ ਹੈ ਇੱਕ ਥਾਂ ਇੱਕ ਮੰਚ ਬਣਾਇਆ ਤਾਂ ਹੈਗਾ। ਹੁਣ ਸਾਰਿਆਂ ਨੂੰ ਇਕੱਠੇ ਹੋਣ ਇੱਕ ਜੇ ਸਾਈਨ ਅਪ ਕਰਦਾ ਨਾ ਮੈਂ ਜੇ ਤੁਹਾਨੂੰ ਲਿਸਟ ਦਿਖਾ ਦਿਆਂ ਰੋਜ਼ ਦੀਆਂ $10 ਦੇ ਕ੍ਰੈਡਿਟ ਕਾਰਡ ਜਿਹੜੇ ਆ ਉਹ ਬੰਦ ਹੋ ਰਹੇ ਆ, ਚਾਰਜਸ ਜਿਹੜੇ ਆ ਬੈਕ ਹੋ ਰਹੇ ਆ। ਈਵਨ ਲੋਕੀ ਕਾਲਾਂ ਕਰਕੇ ਇਹ ਕਹਿ ਦਿੰਦੇ ਆ ਕਿ ਸਾਡੇ ਗਲਤ ਚਾਰਜ ਕੀਤੇ ਆ। ਬੈਂਕ ਸਾਨੂੰ ਕਾਲ ਕਰਕੇ ਪੁੱਛਦੇ ਏਦਾਂ ਫਿਰ ਏਦਾਂ ਕੋਈ ਫਿਰ 5000 ਕਿਸੇ ਦਾ 1700 ਏਦਾਂ ਉਹ ਵੀ ਤਾਂ ਖਰਾਬ ਹੁੰਦੇ ਹੀ ਆ ਪੈਸੇ। ਨਹੀਂ ਭਾਜੀ ਉਹ ਸਾਡੀ ਖਾਸੀਅਤ ਆ। ਅਸੀਂ ਗੰਨਾ ਨਹੀਂ ਦੇਣਾ, ਅਸੀਂ ਗੁੜ ਦੀ ਭੇਲੀ ਦੇ ਦੇਣੀ ਆ। ਅਸੀਂ ਗੰਨਾ ਨਹੀਂ ਕਿਸੇ ਨੂੰ ਦੇਣਾ ਖੇਤ ਚੋਂ। ਇਹ ਸਾਡੀ ਖਾਸੀਅਤ ਆ, ਇਹ ਅਸੀਂ ਕਰ ਨਹੀਂ ਸਕਦੇ। ਦਿਸ ਵਿਲ ਨਾਟ ਹੈਪਨ ਭਾਜੀ ਐਵਰ। ਤਾਂ ਹੀ ਤਾਂ ਧੋਖਾ ਖਾ ਰਹੇ ਸਾਰੇ ਜਾਣੇ, ਇਕੱਲੇ ਇੰਡੀਵਿਜੂਅਲੀ ਖਾ ਰਹੇ ਸਾਰੇ ਜਾਣੇ। ਸਮਝੇ ਕੋਈ ਤਾਂ ਆ ਨਾ ਜੀ। ਹੁਣ ਸਮਝਾਉਣ ਦੀ ਤਾਂ ਕੋਸ਼ਿਸ਼ ਕਈ ਸਾਲਾਂ ਤੋਂ ਚੱਲ ਰਹੀ ਆ, ਸਾਰਿਆਂ ਨੂੰ ਪਤਾ ਵੀ ਆ ਪਰ ਫਿਰ ਇਕੱਠੇ ਨਹੀਂ ਹੁੰਦੇ। ਮਸਲਾ ਇਹ ਆ ਵੀ ਪਤਾ ਨਹੀਂ ਉਹ ਕਿ ਚੱਕਰ ਕੀ ਪੈ ਜਾਂਦਾ ਵੀ ਸੇਕ ਘੱਟ ਆ
ਵੀ ਥੱਲੇ ਪਾਣੀ ਘੱਟ ਆ ਜਾਂ ਪਤਾ ਨਹੀਂ ਕੀ ਗੱਲ ਆ, ਕੋਈ ਨਾ ਕੋਈ ਤਾਂ ਮਸਾਲਾ ਮਸੂਲਾ ਘੱਟ ਹੀ ਲੱਗਦਾ ਹੈ। ਡਰ ਜਾਂਦੇ ਲੋਕ, ਛੇਤੀ ਡਰ ਜਾਂਦੇ, ਕੀ ਲੈਣਾ ਅਸੀਂ ਤਾਂ। ਉਹ ਕਹਿੰਦੇ ਵੀ ਦਫਾ ਕਰ, 1000 ਹੀ ਜਾਂਦਾ, ਕੋਈ ਨਹੀਂ, 10 ਨਹੀਂ ਦੇਣੇ। ਇਦਾਂ ਕਰੀ ਜਾਂਦੇ। ਚਲੋ ਥੈਂਕ ਯੂ ਜਸਵਿੰਦਰ ਜੀ, ਮਿਹਰਬਾਨੀ। ਥੈਂਕ ਯੂ ਤੁਹਾਡਾ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਸੋਹਣਾ। ਥੈਂਕ ਯੂ ਜੀ। ਡਰਦੇ ਨਹੀਂ ਰਮਨ ਜੀ, ਗੱਲ ਇਹ ਆ ਵੀ ਜੈਲਸੀ ਫੈਕਟਰ ਬਹੁਤ ਆ। ਜੇ ਕੋਈ ਆਰਗੇਨਾਈਜੇਸ਼ਨ ਬਣਾ ਲਓ ਨਾ, ਉਹ 'ਚ ਇਹ ਹੋਣਾ ਵੀ ਮੈਨੂੰ ਵੀ ਬਣਾਓ, ਮੈਨੂੰ ਵੀ ਬਣਾਓ। ਅਸੀਂ ਬਹੁਤ ਵਾਰ ਰੇਡੀਓ 'ਚ ਦੱਸਿਆ ਵੀ ਜਦੋਂ AV5 ਲਾਗੂ ਹੋਇਆ, ਵੀ ਦੇਖ ਲਓ ਵੀ ਰੀਅਲਟਰਸ ਨਹੀਂ ਉਹਦੇ ਅੰਡਰ ਆਏ, ਇੰਸ਼ੋਰੈਂਸ ਏਜੰਟਸ ਨਹੀਂ ਆਏ, ਹਨਾ। ਮੈਂ ਇੰਸ਼ੋਰੈਂਸ ਬਿਜ਼ਨਸ 'ਚ, ਕਿਉਂਕਿ ਸਾਡੀਆਂ ਆਰਗੇਨਾਈਜੇਸ਼ਨ ਇੰਨੀਆਂ ਸਟਰੋਂਗ ਆ, ਉਹ ਹਰ ਸਾਲ ਮੈਂਬਰਸ਼ਿਪ ਫੀਸ $100 $150 ਤੁਸੀਂ ਦਿੰਦੇ ਆ, ਤਾਂ ਹੀ ਤੁਸੀਂ ਦਿੰਦੇ ਆ, ਕਰਦੇ ਹੋ, ਔਰ ਆਪਾਂ ਸਾਰੇ ਦਿੰਦੇ ਆ, ਹਨਾ। ਸੋ ਇਹ ਆ ਮਸਲਾ, ਇਹ ਆ ਵੀ ਲੋਕ ਕਰਦੇ ਆ ਵੀ ਹਾਂ ਵੀ ਆਪਾਂ ਦੇ ਰਹੇ ਆ ਤੇ ਅੱਗੇ ਜਿਹੜਾ ਕੁਝ ਕਰ ਰਹੇ ਆ, ਇੱਥੇ ਰੌਲਾ ਇਹ ਵੱਖਰਾ ਪੈ ਜਾਂਦਾ। ਉਹ ਇਹਨੇ ਆਹ ਕਰ ਦੇਣਾ, ਇਹ ਤੋਂ ਇੰਨੇ ਵਾਲੇ, ਉਹਨੇ ਆਹ ਬਣਾ ਲੈਣਾ, ਉਹਨੇ ਆਹ ਕਰ ਲੈਣਾ, ਪਤਾ ਨਹੀਂ ਕੀ ਕੁਛ, ਕਈ ਕੁਛ ਜਿਹੜਾ ਉਹ ਚੱਲੀ ਜਾਂਦਾ ਰਹਿੰਦਾ ਆ। ਹੁਣ ਫਿਰ ਕਰੇ ਕੀ, ਫਿਰ ਬਾਅਦ ਦੇ ਵਿੱਚ ਜਦੋਂ ਇਕੱਠੇ ਨਹੀਂ ਹੈ ਤੇ ਫਿਰ ਛਿੱਤਰ ਹੀ ਪੈਂਦੇ ਆ, ਤੇ ਫਿਰ ਛਿੱਤਰ ਖਾਣ ਦੀ ਆਦਤ ਪੈ ਚੁੱਕੀ ਹੈ ਜਿਨ੍ਹਾਂ ਨੂੰ, ਫਿਰ ਉਹ ਖਾਈ ਜਾਂਦੇ। ਹੁਣ ਕੀ ਕਰ ਸਕਦੇ ਆ। ਰਮਨ ਜੀ, ਕਲੀਨ ਟਰੱਕ ਦਾ ਜਿਹੜਾ ਕਾਰ ਵਾਲਿਆਂ ਦਾ, ਉਹ ਵੀ ਇੱਕ ਵਾਰੀ ਦੱਸ ਦਿਓ ਡੇਟਸ ਵਗੈਰਾ ਵੀ, ਉਹ ਵੀ ਹੁਣ 1 ਜਨਵਰੀ ਆਉਣ ਵਾਲੀ ਹੋਈ ਆ। ਬਿਲਕੁਲ ਰਾਜਕਿਰਨ, ਤੁਸੀਂ ਜੇ ਆਪਣਾ ਟਰੱਕ ਜਿਹੜਾ ਆ ਉਹ ਨਹੀਂ ਕਰਾਇਆ ਹੈਗਾ, ਉੱਥੇ ਰਜਿਸਟਰ ਨਹੀਂ ਕਰਾਇਆ ਹੈਗਾ, ਤਾਂ ਪਲੀਜ਼ ਆਪਣਾ ਟਰੱਕ ਰਜਿਸਟਰ ਕਰਾ ਲਓ। ਕਿਉਂਕਿ ਟਰੱਕ ਰਜਿਸਟਰ ਕਰਾਉਣਾ ਜਿਹੜਾ ਆ, ਉਹ ਡੇਟਸ ਜਿਹੜੀਆਂ ਆ ਰਹੀਆਂ ਹੈਗੀਆਂ, ਤੁਹਾਡਾ ਜਿਹੜਾ ਸਮੋਕ ਚੈੱਕ ਵਗੈਰਾ, ਉਹਦੀਆਂ ਡੇਟਸ ਆ ਰਹੀਆਂ ਹੈਗੀਆਂ। ਸੋ ਸਾਰਾ ਚੀਜ਼ ਜਿਹੜੀ ਆ ਉਹ ਕਮਿੰਗ ਸੂਨ ਹੈਗੀ ਆ। ਸੋ ਇਸ ਕਰਕੇ ਆਪਣਾ ਜਿਹੜਾ ਨਾਪਟਾ ਦੀ ਵੈਬਸਾਈਟ ਹੈਗੀ ਆ, ਨਾਪਟਾ ਦੀ ਵੈਬਸਾਈਟ 'ਤੇ ਤੁਸੀਂ ਜਾ ਕੇ ਉੱਥੇ, ਤੇ ਜਿਹੜਾ ਆਪਣਾ ਸਾਰੇ ਆਪਣੇ ਉੱਥੇ ਲਿੰਕ ਹੈਗੇ ਆ, ਕਲੀਨ ਟਰੱਕ ਚੈੱਕ ਦਾ ਲਿੰਕ ਵੀ ਅਸੀਂ ਉੱਥੇ ਪਾਇਆ ਹੋਇਆ। ਸੋ ਤੁਸੀਂ ਉੱਥੇ ਜਾ ਕੇ ਆਪਣਾ ਟਰੱਕ ਜਿਹੜਾ ਰਜਿਸਟਰ ਕਰਾ ਸਕਦੇ ਆ। ਕੋਈ ਵੱਡੀ ਇਨਫੋਰਮੇਸ਼ਨ ਨਹੀਂ, ਕੋਈ ਜ਼ਿਆਦਾ ਕੋਈ ਕੰਮ ਨਹੀਂ ਹੈਗਾ। ਪਰ ਇਹ ਬਹੁਤ ਜ਼ਿਆਦੀਆਂ ਐਸੀਆਂ ਸਰਵਿਸਿਜ਼ ਹੈਗੀਆਂ ਜਿਹੜੀਆਂ ਕਿ ਤੁਸੀਂ ਖੁਦ ਕਰ ਸਕਦੇ ਹੈਗੇ ਆ, ਪਰ ਕਈ ਵਾਰੀ ਨਹੀਂ ਕਰਦੇ। ਪਰ ਜਿੰਨੇ ਵੀ ਲਿੰਕ ਹੈਗੇ ਆ, ਉਹ ਅਸੀਂ ਸਾਰੇ ਉੱਥੇ ਪਾ ਕੇ ਰੱਖਦੇ ਆ। ਬੈਨੀਫੀਸ਼ੀਅਲ ਓਨਰਸ਼ਿਪ ਇਨਫੋਰਮੇਸ਼ਨ, ਉਹ ਵੀ ਬਹੁਤ ਲੋਕਾਂ 'ਚ ਕਨਫਿਊਜ਼ਨ ਹੈਗਾ ਕਿ ਅਸੀਂ ਕਰੀਏ ਨਾ ਕਰੀਏ। ਕੋਈ ਕਹੀ ਜਾਂਦਾ ਇਹ ਆ, ਕੋਈ ਜੇ ਉਹਨਾਂ ਨੂੰ ਪੁੱਛੀਦਾ ਕੌਣ ਕਹਿੰਦਾ, ਉੱਥੇ ਮੈਨੂੰ ਟਰੱਕ ਸਟਾਪ ਤੇ ਬੰਦਾ ਮਿਲਿਆ ਜੀ, ਉਹ ਕਹਿੰਦਾ, ਮੈਂ ਕਿਹਾ ਫਿਰ ਠੀਕ ਹੈ, ਬੰਦੇ ਦੀ ਮੰਨੋ, ਫਿਰ ਸਾਡੀ ਗੱਲ ਨੂੰ ਸੁਣਦੇ ਆ ਨਾ। ਤੇ ਸੋ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਅਸੀਂ ਦੱਸਦੇ ਆ, ਰੇਡੀਓ ਸਟੇਸ਼ਨ ਤੇ ਆਣ ਕੇ ਗੱਲ ਕਰਦੇ ਆ, ਅਸੀਂ ਪੂਰੀ ਉਹਦੀ ਕੁੱਖ ਪੜਤਾਲ ਕਰਕੇ, ਗੱਲਬਾਤ ਸੁਣ ਕੇ, ਸਮਝ ਕੇ ਤੁਹਾਡੇ ਕੋਲ ਆਣ ਕੇ ਗੱਲ ਕਰੀਦੀ ਆ। ਸੋ ਉਹਦਾ ਕੋਈ ਮੀਨਿੰਗ ਆ, ਉਹਦਾ ਕੋਈ ਮਤਲਬ ਬਣਦਾ ਹੈਗਾ। ਜੇ ਤੁਸੀਂ ਕਿਸੇ ਦੀ ਟਰੱਕ ਸਟਾਪ ਤੇ ਜਾਂਦੇ ਦੀ ਸੁਣਨੀ ਆ, ਫਿਰ ਦੈਨ ਸਾਨੂੰ ਕਾਲ ਕਰਕੇ ਕਿਉਂ, ਮਤਲਬ ਕਿ ਤੁਸੀਂ ਇਹ ਚੀਜ਼ਾਂ ਨੂੰ ਕਨਫਰਮ ਕਰਦੇ ਆ ਸਾਡੇ ਕੋਲੋਂ ਕਿ ਇਹ ਸੱਚ ਆ ਜੀ, ਮੈਨੂੰ ਤਾਂ ਇਦਾਂ ਕਹਿੰਦੇ ਸੀਗੇ। ਜੇ ਆਪਾਂ ਕਹਿੰਦੇ ਆ ਵੀ ਜਿਹੜਾ ਕੰਮ ਪੁੱਠਾ ਆ, ਉਹ ਇੱਕ ਵਾਰੀ ਕਿਸੇ ਹੋਰ ਦੇ ਮੂੰਹ ਵੀ ਸੁਣ ਲਈਏ, ਫਿਰ ਕਰ ਦਈਏ। ਫਿਰ ਇਦਾਂ ਇਹ ਆ ਵੀ ਉਹ ਕਨਫਰਮੇਸ਼ਨ ਜਿਹੜੀ ਉਹ ਚਾਹੁੰਦੇ ਹੁੰਦੇ ਆ ਵੀ ਤੁਸੀਂ ਮੈਨੂੰ ਦੱਸੋ ਵੀ ਹਾਂ ਮੈਂ ਆਹ ਕੰਮ ਟੇਢਾ ਜਿਹੜਾ ਉਹ ਕਰ ਸਕਦਾ ਕਰਦਾ। ਫਿਰ ਵਾਸ਼ਿੰਗਟਨ ਸਟੇਟ ਜਿਹੜੀ ਆ ਨਾ, ਉੱਥੇ ਜਨਵਰੀ 1 2025 ਤੋਂ ਜਿਹੜੇ ਹੈਵੀ ਡਿਊਟੀ ਟਰੱਕ ਕਲਾਸ ਸੀ ਆ, ਮੋਟਰ ਹੋਮ ਜਾਂ ਸੈਮੀਜ਼ ਆ, ਫੋਸਲ ਫਿਊਲ ਵਾਲੇ, ਉਹ ਉਹਨਾਂ ਨੇ ਸੇਲ ਕਰਨੇ ਬੰਦ ਕਰ ਦੇਣੇ ਆ 1 ਜਨਵਰੀ 2025 ਤੋਂ। ਸੋ ਉਹਨਾਂ ਨੇ ਫੋਲੋ ਕੀਤਾ ਕੈਲੀਫੋਰਨੀਆ ਜ਼ੀਰੋ ਐਮਿਸ਼ਨ ਵਹੀਕਲ ਵਾਲਾ ਜਿਹੜਾ 2020 ਚ ਉਹਨਾਂ ਨੇ ਸ਼ੁਰੂ ਕੀਤਾ ਸੀ, ਤੇ ਅੱਜ ਮੈਂ ਨਿਊਜ਼ ਪੜ੍ਹ ਰਿਹਾ ਵੀ ਉਹਨਾਂ ਨੇ 1 ਜਨਵਰੀ ਤੋਂ ਇਹ ਸ਼ੁਰੂ ਕਰ ਦੇਣੇ। ਇਹਨਾਂ ਚ ਇਕੱਲੇ ਬਿਗ ਟਰੱਕ ਨਹੀਂ, ਉਹਨਾਂ ਚ ਜਿਹੜੇ ਕਈ Ford 250, ਡੋਜ ਰੈਮ 2500 ਜਿਨ੍ਹਾਂ ਦਾ ਭਾਰ 8500 ਪਾਉਂਡ ਤੋਂ ਉੱਪਰ ਹੈਗਾ ਆ। ਮੋਟਰ ਹੋਮਸ ਤੁਸੀਂ ਕੈਲੀਫੋਰਨੀਆ ਚ ਵੀ ਦੇਖਿਆ ਹੋਣਾ, ਬਹੁਤ ਸਾਰੇ ਜਿਹੜੇ ਮੋਟਰ ਹੋਮਸ ਦੀਆਂ ਡੀਲਰਸ਼ਿਪਸ ਬੰਦ ਹੋ ਰਹੀਆਂ। ਉਹਦਾ ਇੱਕ ਕਾਰਨ ਇਹ ਵੀ ਹੈਗਾ, ਮੈਂ 2-3 ਜਗ੍ਹਾ ਦੇਖੀਆਂ ਖਾਲੀ ਹੋਈਆਂ ਪਈਆਂ। ਅੱਛਾ, ਇਹ ਆਪਣੇ ਵਾਲਿਆਂ ਨੇ ਤਾਂ 35 ਚ ਕਰਨਾ, ਇਹ ਤਾਂ ਵਾੜੇ ਤੱਤੇ ਹੈ, 25 ਚ ਕਰਤਾ ਇਹਨਾਂ ਨੇ। ਹਾਂ ਜੀ, ਆਪਣੇ ਅਗਲੇ ਕਾਲਰ ਨੇ ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਰਪ੍ਰੀਤ। ਹਾਂਜੀ 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 ਪੁੱਛੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ। ਮੈਂ ਨਿਊਜ਼ ਸ਼ੇਅਰ ਕਰਨੀ ਸੀ, ਐਮਾਜ਼ਨ ਦੇ ਜਿਹੜੇ ਵਰਕਰ ਹੈਗੇ ਆ ਸਟ੍ਰਾਈਕ ਤੇ ਆ, ਚਲੇ ਗਏ ਨੇ। ਹਾਂਜੀ ਹਾਂਜੀ, ਤੇ ਉਹ ਜਿੱਦਾਂ ਸਾਡਾ ਤਾਂ ਚਲੋ ਡਰਾਪ ਇਨ ਉੱਕਦਾ ਕੰਮ ਹੈ ਜਿੱਦਾਂ ਕੰਪਨੀ ਦਾ, ਮੈਂ ਕਿਹਾ ਹੋਰ ਕਿਤੇ ਵੀਰ ਜਿਹੜੇ ਆ ਉਹ ਅੜਨ ਨਾ, ਇਹਨਾਂ ਦੇ ਲਾਈਵ ਲੋਡ ਹੈਗੇ ਆ ਜਿੱਦਾਂ, ਤੇ ਉਹ ਆਪਣੇ ਮਤਲਬ ਹਿਸਾਬ ਨਾਲ ਜਾਣ ਉੱਥੇ, ਕਿਉਂਕਿ ਲਾਈਨਾਂ ਲੱਗੀਆਂ ਹੋਈਆਂ ਉਹਨਾਂ ਦੀਆਂ ਟਰੱਕਾਂ ਦੀਆਂ ਬਾਹਰ, ਤੇ ਜਿਹੜੇ ਪਲੈਂਟਿਕਸ ਹੈਗੇ ਆ ਉਹ ਵੀ ਬਾਹਰ ਬੋਰਡ ਲਾ ਕੇ ਖਲੋਤੇ ਹੋਏ ਆ ਸਾਰੇ। ਠੀਕ ਹੈ। ਤੇ ਮੈਂ ਤਾਂ ਸਿਰਫ ਇਹੋ ਨਿਊਜ਼। ਨਹੀਂ, ਥੈਂਕ ਯੂ ਦੱਸਣ ਦੇ ਲਈ। ਬਹੁਤ ਸਾਰੇ ਲੋਕ ਕਰਦੇ ਆ ਜੀ, ਐਮਾਜ਼ੋਨ ਦੇ ਨਾਲ ਕੰਮ ਵਿੱਚ ਕੋਈ ਦੋਰਾਵਾ ਨਹੀਂ। ਸੋ ਅਸਰ ਤਾਂ ਉਹਨਾਂ ਦੇ ਉੱਤੇ ਜਿਹੜਾ ਉਹ ਪੈ ਸਕਦਾ ਹੈ ਤੇ ਪਵੇਗਾ। ਥੈਂਕ ਯੂ ਜੀ। ਸੋ ਰਮਨ ਜੀ, ਇਸ ਸਿਚੁਏਸ਼ਨ ਚ ਕੀ ਕਰਨ ਜਿਹੜੇ ਕਈ ਡਰਾਈਵਰ ਹੁਣ ਲੋਡ ਚੱਕਣ ਗਏ ਹੋਣੇ ਜਾਂ ਸਿੱਟਣ ਗਏ ਆ,
ਲਾਣ ਗਏ ਆ, ਉਹਨਾਂ ਕੀ ਕਰੂਗੇ ਉਹ ਫਸੇ ਹੋਏ ਆ ਜਿਹੜੇ। ਬਸ ਸਿੱਟਣਾ ਨਹੀਂਗਾ ਭਾਜੀ। ਸਿੱਟਣਾ ਕਹਿ ਹੋ ਗਿਆ ਬੰਦੇ ਅਨਪੜ੍ਹ। ਸਿੱਟਣਾ ਨਹੀਂ ਤੇ ਲੈ ਕੇ ਵੀ ਨਹੀਂ ਜਾਣਾ, ਉੱਥੇ ਵੇਟ ਕਰਨੀ ਪੈਣੀ ਆ। ਸਿੱਟਣਾ ਨਹੀਂਗਾ ਭਾਜੀ, ਉਹ ਸਿੱਟਣਾ ਨਹੀਂਗਾ। ਉਹਦੇ ਵਿੱਚ ਜੀ ਗੱਲ ਹੈਗੀ ਆ ਕਿ ਯੂ ਗਟ ਟੂ ਗੋ ਬਾਏ ਦਾ ਜੋ ਤੁਹਾਨੂੰ Amazon ਜਿਹੜਾ ਆ ਉਹ ਗਾਈਡ ਕਰਦਾ ਆ, ਉਹਦੇ ਤੇ ਤੁਸੀਂ ਜਾਓ, ਉਹਦੇ ਤੇ ਕੰਮ ਕਰੋ, ਕਿਉਂਕਿ ਉਹਦੇ ਨਾਲ ਹੀ ਤੁਸੀਂ ਉਹਨੂੰ ਜਿਹੜਾ ਦੇਖ ਸਕਦੇ ਆ। ਕਿਉਂਕਿ ਪ੍ਰੋਬਲਮ ਹੈਗੀ ਆ ਕਿ ਆਪਾਂ ਕੁਝ ਕਹਿ ਦਈਏ, ਆਪਾਂ ਨੂੰ ਪਤਾ ਨਹੀਂ ਗਾ ਉਹਨਾਂ ਦਾ ਕੀ ਹਿਸਾਬ ਹੈ ਕੀ ਨਹੀਂ, ਠੀਕ ਹੈ ਨਾ। ਸੋ ਆਈ ਬੈਟਰ ਉਹਨਾਂ ਦੇ ਨਾਲ ਕੰਟੈਕਟ ਰੱਖੋ, FMCSA ਨਾਲ, ਆਪਣੀ ਸੌਰੀ Amazon ਦੇ ਨਾਲ, Amazon ਨਾਲ ਕੰਟੈਕਟ ਰੱਖੋ ਤੇ Amazon ਦਾ ਜੋ ਵੀ ਕਹਿ ਰਹੇ ਹੈਗੇ ਆ ਉਹ ਤੁਸੀਂ ਕਰ ਸਕਦੇ। ਹਾਂ, ਕੀ ਉਹਨਾਂ ਦੇ ਵੱਲ ਕਹਿੰਦੇ ਵੀ ਕਿੱਥੇ ਜਾ ਸਕਦੇ ਹੋ, ਉਹਦਾ ਦੱਸ ਜਾਈਏ। ਸਕੋਕੀ, ਇਲੀਨੋਇਸ, ਨਿਊਯਾਰਕ ਸਿਟੀ, ਅਟਲਾਂਟਾ, ਸੈਨ ਫਰਾਂਸਿਸਕੋ, ਸਦਰਨ ਕੈਲੀਫੋਰਨੀਆ। ਇਹ ਇਸ ਟਾਈਮ ਜਿਹੜੀ ਟੀਮਸਟਰਸ ਯੂਨੀਅਨ ਦੇ ਅੰਡਰ ਅੱਜ ਤੋਂ ਸਵੇਰੇ 6 ਵਜੇ ਤੋਂ ਉਹਨਾਂ ਨੇ ਜਿਹੜੀ ਇਹ ਸਟ੍ਰਾਈਕ ਸ਼ੁਰੂ ਕੀਤੀ ਹੈਗੀ ਆ। ਸੋ ਯੂਨੀਅਨਾਈਜ਼ਡ ਐਮਾਜ਼ਨ ਵਰਕਰਸ ਜਿਹੜੇ ਅੱਜ ਸਟ੍ਰਾਈਕ ਦੇ ਉੱਤੇ ਆ। ਸੋ ਬਹੁਤ ਸਾਰੇ ਲੋਕਾਂ ਦੇ ਹੋ ਸਕਦਾ ਵੀ ਪੈਕਟ ਵੀ ਲੇਟ ਪਹੁੰਚਣ, ਤੇ ਕਿਉਂਕਿ ਹੁਣ ਟਰੱਕਾਂ ਵਾਲਿਆਂ ਨੂੰ ਵੀ ਵੇਟ ਕਰਨੀ ਪੈਣੀ ਹੈ ਵੀ ਕਦੋਂ ਆਉਣਗੇ ਤੇ ਕਦੋਂ ਜਿਹੜੀ ਉਹ ਲਾਉਣਗੇ, ਤੇ ਫਿਰ ਉਹ ਵਕਤ ਲੱਗੇਗਾ ਸਾਰੀਆਂ ਚੀਜ਼ਾਂ 'ਚ, ਤੇ ਸਮਾਂ ਤੁਹਾਡਾ ਜਿਹੜਾ ਇਸ ਦੇ ਵਿੱਚ ਜ਼ਰੂਰ ਨਸ਼ਟ ਜਿਹੜਾ ਇਸ 'ਚ ਹੋ ਸਕਦਾ ਹੈਗਾ ਆ। 10,000 EMPLOYEE ਉਹਨਾਂ ਦੇ ਸਟ੍ਰਾਈਕ ਤੇ ਆ, ਸਟ੍ਰਾਈਕ ਤੇ ਹੈਗੇ ਆ ਜੀ। ਪਰਮਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਹਾਂ ਭਾਜੀ, ਰਮਨ ਨੂੰ ਸਵਾਲ ਸੀਗਾ, ਮੈਂ ਅੱਗੇ ਵੀ ਇੱਕ ਵਾਰੀ ਕੀਤਾ ਸੀ ਤੇ ਇਹਨਾਂ ਨੂੰ ਟੈਲੀਫੋਨ ਨੰਬਰ ਦਿੱਤਾ ਸੀ, ਮੈਂ ਉਸ ਟੈਲੀਫੋਨ ਨੰਬਰ ਤੇ ਆਪਣੀ ਮੈਂਬਰਸ਼ਿਪ ਲਈ ਗੱਲ ਕੀਤੀ ਸੀ। ਉਹਨਾਂ ਨੇ ਕਿਹਾ ਜੀ ਤੁਹਾਡੇ ਕੋਲ MSC ਨੰਬਰ ਹੈ ਨਹੀਂ ਤਾਂ ਅਸੀਂ ਨਹੀਂ ਕਰ ਸਕਦੇ, ਕਿਉਂਕਿ ਮੈਂ ਸਬ ਕੰਟਰੈਕਟਰਾਂ ਤੇ ਮੈਂ ਉਹਨਾਂ ਦੀ ਯੂਜ਼ ਕਰਦਾ ਸਾਰਾ ਕੁਝ, ਤੇ ਮੇਰੇ ਲਈ ਕੀ ਹੱਲ ਆ ਇਹਦਾ ਜੇ ਮੈਂ ਮੈਂਬਰਸ਼ਿਪ ਲੈਣੀ ਹੋਵੇ? ਨਹੀਂ, ਤੁਸੀਂ ਉਹਨਾਂ ਦੀ ਯੂਜ਼ ਕਰਦੇ ਹੈਗੇ ਆ ਜਿਨ੍ਹਾਂ ਦੇ ਨਾਲ ਕੰਮ ਕਰਦੇ ਹੈਗੇ ਆ ਨਾ। ਹਾਂਜੀ ਹਾਂਜੀ, ਕੋਈ ਗੱਲ ਨਹੀਂ, ਤੁਸੀਂ ਜਿਹੜਾ ਨੰਬਰ ਹੈਗਾ ਮੈਨੂੰ ਇੱਕ ਵਾਰੀ ਆਪਣਾ ਟੈਕਸਟ ਕਰ ਦਿਓ 5597018000 ਦੇ ਉੱਤੇ ਤੁਸੀਂ ਟੈਕਸਟ ਕਰ ਦਿਓ ਤੇ ਆਈ ਵਿਲ ਕਾਲ ਯੂ ਤੇ ਦੈਨ ਵੀਲ ਵਰਕ ਇਟ ਆਊਟ। 559 701-8000 701-8000 ਤੇ ਟੈਕਸਟ ਕਰਕੇ ਆਪਣਾ ਨਾਂ ਤੇ ਆਪਣਾ ਦੱਸ ਦਿਓ ਕੰਪਨੀ ਦਾ ਨਾਂ, ਤੇ ਆਪਾਂ ਉਹ ਮੇਕ ਇਟ ਵਰਕ। ਓਕੇ, ਠੀਕ ਆ। ਅੱਛਾ, ਤੇ ਦੂਜੀ ਦਫਾ ਪਿਛਲੇ ਦਫਾ ਮੈਂ ਕਾਲ ਲੀਕਦੇ ਰਹਿ ਗਿਆ ਤੇ ਜਾਣੀ ਕਿ ਵੇਟਿੰਗ ਲਿਸਟ 'ਚ ਰਹਿ ਗਿਆ। ਅੱਜ ਆ ਗਈ ਵਾਰੀ, ਅੱਜ ਪੁੱਛ ਲਓ ਸਵਾਲ ਜੀ। ਹਾਂਜੀ ਹਾਂਜੀ, ਤੇ ਉਹ ਇਹ ਸੀਗਾ ਵੀ ਜਦੋਂ ਅਸੀਂ ਬਹੁਤਾ ਆਮ ਤੌਰ ਤੇ ਜਿਹੜੇ ਕਾਰਾਂ ਵਾਲੇ ਆ ਨਾ, ਜਦੋਂ ਉਹ ਕਹਿੰਦਾ ਟਰੱਕ ਨੂੰ ਪਾਸ ਕਰਦੇ ਇੱਕਦਮ ਮੂਹਰੇ ਹੋ ਜਾਂਦੇ ਆ, ਉਹਨਾਂ ਸਾਰਿਆਂ ਲਈ ਇਹ ਸੁਜੈਸ਼ਨ ਆ ਵੀ ਜਿਹੜਾ ਉਹਨਾਂ ਦਾ ਬੈਕ ਮਿਰਰ ਹੁੰਦਾ ਗੱਡੀ ਦੇ ਵਿੱਚ ਲੱਗਿਆ ਹੋਇਆ, ਜਦੋਂ ਤੱਕ ਉਹਨਾਂ ਨੂੰ ਨੰਬਰ ਪਲੇਟ ਨਾ ਦਿਖ ਜੇ ਟਰੱਕ ਦੀ, ਜਾਂ ਟਰੱਕ ਦੇ ਟਾਇਰ ਨਾ ਦਿਖ ਜਾਣ, ਜੇ ਟਰੱਕ ਦੇ ਟਾਇਰ ਦਿਖ ਜਾਣ ਤਾਂ ਫਿਰ ਬਹੁਤ ਡਿਸਟੈਂਸ ਬਣ ਜਾਂਦਾ ਤੇ ਸੇਫ ਆ। ਅੰਟਲ ਜਿੰਨੀ ਦੇਰ ਉਹਨੂੰ ਨੰਬਰ ਪਲੇਟ ਨਾ ਦਿਖੇ ਉਨੀ ਦੇਰ ਉਹ ਸੇਫ ਨਹੀਂ ਹੈਗਾ, ਟਰੱਕ ਵਾਲਾ ਵੀ ਤੇ ਤੁਸੀਂ ਵੀ। ਜੇ ਰੱਬ ਨਾ ਕਰੇ ਬ੍ਰੇਕ ਲਾਉਣੀ ਪੈ ਜਾਂਦੀ ਆ, ਕਿਤੇ ਬਲੈਕ ਆਈ, ਸਤਿ ਸ੍ਰੀ ਅਕਾਲ ਹੋ ਜਾਣੀ ਉੱਥੇ ਸਾਰਿਆਂ ਦੀ। ਸਹੀ ਗੱਲ। ਯਾਨੀ ਕਿ ਇਹ ਉਹਨਾਂ ਦੇ ਲਈ ਜ਼ਰੂਰੀ ਆ ਆਪਣੇ ਦਿਮਾਗ 'ਚ ਰੱਖਣ ਵੀ ਹਾਂ ਜਿਹੜਾ ਬੈਕ ਮਿਰਰ ਆ ਉਹਦੇ ਵਿੱਚ ਇਹ ਮੈਂ ਕਰਨਾ ਵਾ। ਤੇ ਬਾਕੀ ਕੈਡ ਕਾਰਡ ਦੀ ਮੈਂ ਤੁਹਾਨੂੰ ਦੱਸਦਾ ਜੀ, ਮੈਂ ਫਰੰਟੀਅਰ ਦੇ ਵਿੱਚ ਆਪਣੇ ਭਤੀਜੇ ਲਈ ਟਿਕਟ ਬੁੱਕ ਕੀਤੀ ਤੇ ਉਹਨਾਂ ਨੂੰ ਬੋਰਡਿੰਗ ਕਾਰਡ ਦੇਤਾ ਤੇ ਉਹਨਾਂ ਦਾ ਜਿਹੜਾ ਸਮਾਨ ਸੀਗਾ ਉਹਦਾ ਵੇਟ ਓਵਰਵੇਟ ਸੀ, ਉਹਦੇ ਪੈਸੇ ਚਾਰਜ ਕਰਕੇ ਸਮਾਨ ਵੀ ਭੇਜਤਾ, ਤੇ ਉਦੋਂ ਬਾਅਦ ਉਹਨਾਂ ਦੀ ਟਿਕਟ ਕੈਂਸਲ ਕਰਤੀ ਬਾਅਦ 'ਚ ਬੋਰਡਿੰਗ। ਕਹਿੰਦੇ ਜਹਾਜ਼ ਦੇ ਵਿੱਚੋਂ ਜਾਣੀ ਕਿ ਅੰਦਰ ਗਏ, ਉਹ ਕਹਿੰਦਾ ਬਾਹਰ ਨਿਕਲੋ ਭਾਈ, ਅਸੀਂ ਇਹ ਜਿਹੜੀਆਂ ਤੁਸੀਂ ਸੀਟਾਂ ਬੁੱਕ ਕੀਤੀਆਂ ਅਸੀਂ ਇਹ ਨਹੀਂ, ਇਹ ਕਹਿੰਦਾ ਨਾਲੇ ਪੈਸੇ ਵੀ ਲੈ ਲਏ ਉਧਰ ਤੇ ਨਾਲੇ। ਹਾਂਜੀ, ਤੇ ਮੈਂ ਉਹਨਾਂ ਨੂੰ ਫਾਈਟ ਕਰਨ ਲੱਗਿਆ ਤੇ ਮੈਨੂੰ ਮੇਰੇ ਅਮਰੀਕਨ ਐਕਸਪ੍ਰੈਸ ਵਾਲਿਆਂ ਨੂੰ ਭੇਜਦਾ, ਕਹਿੰਦਾ ਜੀ ਉਹਨਾਂ ਨੇ ਸਾਨੂੰ ਕੰਪਿਊਟਰ ਦੀ ਭੇਜੀ ਆ, ਕਸਟਮਰ ਡੋਂਟ ਸ਼ੋ ਅਪ। ਮੈਂ ਅੱਛਾ, ਮੈਂ ਮੰਨ ਲੈਂਦੇ ਕਸਟਮਰ ਡੋਂਟ ਸ਼ੋ ਅਪ, ਮੈਂ ਟੈਲ ਮੀ ਹਾਊ ਦੇ ਕੈਨ ਚੈੱਕ ਦ ਲਗੇਜ ਐਂਡ ਚਾਰਜ ਦੇਮ, ਤਾਂ ਜਾ ਕੇ ਕਿਤੇ ਉਹ ਵਾਪਸ ਆਏ। ਉਹਨਾਂ ਦਾ ਲੜਨਾ ਹੀ ਪੈਣਾ, ਤੁਹਾਨੂੰ ਫਾਈਟ ਹੀ ਕਰਨੀ ਪੈਣੀ। 4 ਮਹੀਨੇ ਲੱਗ ਗਏ, ਬਰਹਾਲ ਪੈਸੇ ਵਾਪਸ ਆ ਗਏ। ਚਲੋ, ਇਹ ਕਿਹੜੀ 에ਅਰਲਾਈਨ ਹੈ ਜੀ? ਫਰੰਟੀਅਰ। ਹਾਂਜੀ, ਬਹੁਤ ਗੰਦੀ 에ਅਰਲਾਈਨ ਆ ਜੀ। ਮਿੰਨੀ ਬੱਸ ਕਹਿੰਦੇ ਉਹਨੂੰ ਇੱਥੋਂ ਦੀ। ਪਿਛਲੇ ਦਿਨ ਇਹਨਾਂ ਦੀ ਕਹਿੰਦਾ ਸੈਨੇਟ ਦੇ ਵਿੱਚ ਹੀਅਰਿੰਗ ਵੀ ਸੀਗੀ, ਤੇ ਉਹ ਦਿਖਾਇਆ ਉਹਨਾਂ ਨੇ ਵੀ ਕਿਵੇਂ ਉਹ ਬੰਦਿਆਂ ਨੂੰ ਜਿਹਨਾਂ ਦਾ ਛੋਟਾ ਜਿਹਾ ਬੈਗ ਵੀ ਵੱਡਾ ਹੋਵੇ ਤੇ ਉਹਨੂੰ ਕਿਵੇਂ ਕੱਢਦੇ ਆ। ਉਹ ਦੇਖੋ ਏਦਾਂ ਹੀ ਆ, ਉਹ ਬਹੁਤ ਤਰੀਕੇ ਨਾਲ ਚੱਲਦੇ ਆ। ਟਿਕਟ ਉਹਨਾਂ ਨੇ ਸਸਤੀ ਲਾਈ ਹੁੰਦੀ ਹੈ ਤੇ ਬਾਕੀ ਆ ਜਿਹੜੇ ਚਾਰਜਿਸ ਆ ਉਹਦੇ ਵਿੱਚ ਧੂਆਂ ਕੱਢ ਦਿੰਦੇ ਬੰਦੇ ਦਾ, ਉਹ ਪਟਾਕਾ ਪਾ ਦਿੰਦੇ ਆ ਜੀ। ਚਲੋ,
ਹਾਂਜੀ ਅੱਜ ਦੀ ਡੀਲ ਹੈਗੀ ਆ ਫਰੰਟੀਅਰ 에ਅਰਲਾਈਨ ਦੀ, ਅੱਜ ਦੀ ਡੀਲ ਹੈਗੀ ਆ। ਮੈਨੂੰ ਲੱਗਦਾ ਤੁਸੀਂ ਤੁਹਾਨੂੰ ਕਮਿਸ਼ਨ ਤੇ ਨਹੀਂ ਮਿਲਣਾ ਵਿੱਚੋਂ ਕਿਤੇ ਜਿੱਦਾਂ ਇੰਡੀਅਨ ਨਾਲੋਂ ਵੀ ਇਹ ਤਾਂ ਨੰਬਰ ਲੈ ਗਏ ਨੇ ਆ। ਨਹੀਂ ਫਰੰਟੀਅਰ 에ਅਰਲਾਈਨ ਦੀ ਅੱਜ ਹੈਗੀ ਆ, ਉਹਨਾਂ ਦੀ ਇੱਕ ਸਪੈਸ਼ਲ ਲੱਗਾ ਆ 299 ਦੇ ਚ ਅਨਲਿਮਿਟਡ, ਜਿੰਨੀਆਂ ਮਰਜ਼ੀ ਫਲਾਈਟਾਂ ਲਾਓ 299। ਇਹ ਲੋਕਾਂ ਨੇ 300 ਦੇ ਬਹਿਣਾ ਤੇ ਇਹਨਾਂ ਦੇ ਚੜਾਉਣਾ ਫੇਰ ਨਹੀਂ ਆ। ਵਾਹ ਪਤਾ ਲੱਗੇ ਤੇ ਫਰੈਸ਼ਨੋ ਤੋਂ ਸਟਾਕਟਨ ਦੀ ਤੇ ਹੀ ਜਾਂਦੇ ਆ, ਧਿਆਨ ਨਾਲ ਜਰਾ ਬਚ ਕੇ। ਤੇ ਹਾਂਜੀ ਅਭੀ ਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਟੀਮ ਦੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂ ਮੈਂ ਲੋ ਭਾਈ ਸਾਹਿਬ ਹੁਣੇ ਗੱਲ ਕਰਕੇ ਗਏ ਆ, ਤਾਂ ਮੈਂ ਕਿਹਾ ਜਿੱਦਾਂ ਫੋਲੋ ਅਪ ਕਰਨਾ ਚਾਹੀਦਾ, ਵੈਸੇ ਇਹਨਾਂ ਦੀ ਕੰਪਲੇਂਟ ਵਗੈਰਾ ਕਰਨੀ ਚਾਹੀਦੀ ਹੈ, ਜਿੰਨੀ ਤੇ ਸਾਡੇ ਅਸੀਂ ਨਾ ਸਾਡੇ 'ਚ ਥੋੜੀ ਆਦਤ ਹੈਗੀ ਵੀ ਅਸੀਂ ਛੱਡ ਦਿੰਦੇ ਹਾਂ, ਚੱਲ ਛੱਡ ਪਰਾਂ ਕੰਪਲੇਸੈਂਟ ਹੋ ਜਾਂਦੇ ਜੀ ਆਪਾਂ, ਬਿਲਕੁਲ ਹਾਂਜੀ। ਪਰ ਸਾਨੂੰ ਨਾ ਇੱਥੇ ਦੇ ਕਾਨੂੰਨ ਬਿਲਕੁਲ ਟੋਟਲੀ ਡਿਫਰੈਂਟ ਆ, ਤੇ ਥੋੜਾ ਜਿਹਾ ਨਾ ਜਿਹੜਾ ਫੋਲੋ ਅਪ ਕਰਦੇ ਆ ਜਾਂ ਤੁਸੀਂ ਇਹਨੂੰ ਪਿੱਛੇ ਪੈ ਜਾਂਦੇ ਆ, ਤੇ ਫਿਰ ਇਹਨਾਂ ਨੂੰ ਸਿੱਧੇ ਤਾਂ ਹੀ ਹੁੰਦੇ ਆ, ਨਹੀਂ ਤਾਂ ਅਦਰਵਾਈਜ਼ ਤੇ ਉਹ ਉਹਨਾਂ ਦਾ ਵੀ ਇੱਕ ਰੂਟੀਨ ਬਣ ਜਾਂਦੀ ਵੀ ਕਿਹੜਾ ਕੋਈ ਕਹਿੰਦਾ ਕਿੱਦਾਂ ਹੈਗਾ, ਤੇ ਉਸ ਹਿਸਾਬ ਨਾਲ ਸਾਨੂੰ ਵੀ ਆਪਣਾ ਚੁਸਤ ਦੁਰਸਤ ਰਹਿਣਾ ਚਾਹੀਦਾ। ਨਹੀਂ ਪਤਾ ਕੁਛ ਨੂੰ ਕਿਸੇ ਦੀ ਗਾਈਡੈਂਸ ਲੈ ਕੇ, ਪਰ ਇਹਨਾਂ ਨੂੰ ਫੋਲੋ ਅਪ ਜ਼ਰੂਰ ਕਰਨਾ ਚਾਹੀਦਾ ਵੀ ਇਹ ਮੁੜ ਕੇ ਗਾਹ ਨਾ ਕਿਸੇ ਦਾ ਇੱਦਾਂ ਕਰਨ। ਚਲੋ ਐ ਨਹੀਂ ਹੋ। ਹਾਂਜੀ ਬਾਕੀ ਭਾਜੀ ਆਪਣੇ ਨਾ ਮੈਂ ਕਹਿਣਾ ਚਾਹੁੰਦਾ ਵੀ ਇੱਦਾਂ ਲਾਈਫ ਵਿੱਚ ਹਰ ਇੱਕ ਬੰਦਾ ਆਪੋ ਆਪਣਾ ਥਾਂ ਕੰਮ ਕਰਦਾ, ਇੱਦਾਂ ਹੀ ਬਿਜ਼ਨਸ ਵਿੱਚ ਕਰਦੇ, ਕਿਸੇ ਦਾ ਕੋਈ ਬਿਜ਼ਨਸ ਆ, ਕਿਸੇ ਦਾ ਕੋਈ ਆ, ਉਹਦੇ ਵਿੱਚ ਜੋ ਅਸੀਂ ਕਈ ਵਾਰ ਸਾਡੇ ਮਾਇੰਡ ਦੀ ਪਹਿਲਾਂ ਹੀ ਮਾਈਂਡ ਸੈੱਟ ਹੁੰਦਾ ਵੀ ਅਸੀਂ ਇੱਦਾਂ ਚੱਲਣਾ ਹੈਗਾ, ਉਹਦੇ ਵਿੱਚ ਕੁਛ ਗੁੱਡ ਹੁੰਦਾ ਤੇ ਕੁਛ ਬੈਡ ਹੁੰਦਾ, ਠੀਕ ਹੈ ਜੀ। ਪਰ ਟਾਈਮ ਦੇ ਹਿਸਾਬ ਦੇ ਨਾਲ ਜਿੱਦਾਂ ਸਾਨੂੰ ਨਾ ਆਪਣੇ ਜਿੱਦਾਂ ਮੈਂ ਟਰਕਿੰਗ ਦੀ ਗੱਲ ਹੀ ਕਰੂੰਗਾ, ਕਿਉਂਕਿ ਬਾਕੀ ਬਾਰੇ ਨੌਲੇਜ ਤਾਂ ਹੈਗੀ, ਬਟ ਮੈਂ ਗੱਲ ਨਹੀਂ ਕਰੂੰਗਾ। ਸਾਨੂੰ ਇਹਦਾ ਟਰੈਂਡ ਚੇਂਜ ਕਰਨਾ ਚਾਹੀਦਾ ਆ ਵੀ ਜਿੱਦਾਂ ਜਿਹੜਾ ਹੁਣ ਹਾਲੀਡੇ ਸੀਜ਼ਨ ਹੁੰਦਾ, ਹਾਰਡ ਸੀਜ਼ਨ ਹੁੰਦਾ ਮੰਨਿਆ ਜਾਂਦਾ ਵੀ ਇਹਦੇ ਵਿੱਚ ਤੁਹਾਡੇ ਰੇਟਸ ਵਗੈਰਾ ਹਾਈ ਹੁੰਦੇ ਆ, ਠੀਕ ਹੈ। ਚਲੋ ਠੀਕ ਹੈ, ਪਰ ਜਿਹੜੇ ਇਹ ਹਾਲੀਡੇ ਸੀਜ਼ਨ ਖਤਮ ਹੋ ਜਾਂਦਾ ਨਾ, ਇੱਕ ਨਾਰਮਲਾਈਜ਼ ਰੇਟ ਹੁੰਦੇ ਆ, ਜਿੱਦਾਂ ਆਮ ਬੇਸ ਰੇਟ ਜਿਹਨੂੰ ਕਹਿ ਸਕਦੇ ਹਾਂ, ਉਹ ਹੁੰਦੇ ਆ ਜਾਂਦੇ ਆ। ਪਰ ਕੀ ਹੁੰਦਾ ਕਿਉਂਕਿ ਜਿਹੜਾ ਬ੍ਰੋਕਰ ਹੈਗੇ ਆ, ਇਹਨਾਂ ਦੀ ਕੋਈ ਸਕੇਲ ਨਹੀਂ ਹੈਗੀ, ਮੇਜਰਮੈਂਟ ਸਕੇਲ ਨਹੀਂ ਹੈਗੀ, ਨਾਪ ਤੋਲ ਨਹੀਂ ਕਰ ਸਕਦੇ ਵੀ ਇਹਨੇ ਕਿੰਨੇ ਦਾ ਲੋਡ ਲਿਆ, ਕਿੰਨੇ ਦਾ ਗਾਂ ਦਿੱਤਾ ਹੈ, ਠੀਕ ਹੈ। ਹੋ ਸਕਦਾ ਘੱਟ ਵੀ ਲਿਆ ਹੋ ਸਕਦਾ, ਮੇ ਵੀ ਪੋਸੀਬਿਲਿਟੀ ਹੈਗੀ ਆ, ਬਟ ਕੋਈ ਨਾ ਸਕੇਲ ਹੋਣ ਦੇ ਕਾਰਨ ਨਾ ਜਿਹੜੇ ਹਾਲੀਡੇ ਸੀਜ਼ਨ ਖਤਮ ਹੁੰਦਾ, ਇਹ ਰੇਟਸ ਇੱਕਦਮ ਇਹਨਾਂ ਦੇ ਵਿੱਚ ਟਰੈਂਡ ਬਣਿਆ ਹੋਇਆ ਡਰਾਪ ਕਰ ਲੈਂਦੇ ਆ। ਪਰ ਅਸੀਂ ਵੀ ਉਸ ਚੀਜ਼ ਨੂੰ ਐਕਸੈਪਟ ਕਰ ਦਿੰਦੇ ਹਾਂ ਵੀ ਹਾਂ ਵੀ ਅਸੀਂ ਐਕਸੈਪਟ ਕਰ ਲਿਆ, ਲੈ ਵੀ ਇਹਨਾਂ ਨੇ ਰੇਟ ਡਰਾਪ ਕਰ ਦਿੱਤੇ ਆ ਵੀ ਬਈ ਹੁਣ ਛੁੱਟੀਆਂ ਮੁੱਕ ਗਈਆਂ ਤੇ ਹੁਣ ਰੇਟ ਟੁੱਟਣੇ ਆ, ਜਾਂ ਗਾਂ ਜਨਵਰੀ ਫਰਵਰੀ ਆ ਗਿਆ, ਸੋ ਰੇਟ ਥੱਲੇ ਜਾਣੇ। ਮੈਂ ਇਹ ਚਾਹੁੰਦਾ ਵੀ ਸਾਨੂੰ ਨਾ ਥੋੜ੍ਹਾ ਜਿਹਾ ਟਰੈਂਡ ਚੇਂਜ ਕਰਨ ਦੀ ਲੋੜ ਆ, ਵੀ ਥੋੜ੍ਹਾ ਜਿਹਾ ਗੱਲ ਫਿਰ ਉੱਥੇ ਆ ਜਾਂਦੀ ਆ ਵੀ ਤੁਹਾਡੇ ਯੂਨੀਅਨਾਈਜ਼ ਹੋਣ 'ਤੇ ਆ ਜਾਂਦੀ ਆ ਵੀ ਥੋੜ੍ਹਾ ਜਿਹਾ ਨਾ ਇਹਨਾਂ ਚੀਜ਼ਾਂ ਨੂੰ ਅਸੀਂ ਤੋੜੀਏ, ਕਿਉਂਕਿ ਸਾਨੂੰ ਅਸੀਂ ਘਾਟਾ ਖਾਣ ਨੂੰ ਅਸੀਂ ਰਹੇ ਹਾਂ ਤਾਂ ਫਾਇਦਾ ਕਰਨ ਨੂੰ ਬਾਕੀ ਸਾਰੇ ਵਿੱਚ ਦੁਨੀਆ ਬੈਠੀ ਹੈ, ਠੀਕ ਆ। ਸੋ ਇਸ ਚੀਜ਼ ਨੂੰ ਤੋੜ ਕੇ ਵੀ ਰੇਟ ਜਿਹੜੇ ਆ ਉਹ ਥੋੜ੍ਹੇ ਜਿਹੇ ਇਹਨਾਂ ਨੂੰ ਸਟੇਬਲਾਈਜ਼ ਰੱਖਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਜੇ ਤੁਹਾਨੂੰ ਬ੍ਰੋਕਰ ਘੱਟ ਮੈਂ ਨਾ ਫਾਰਮੂਲਾ ਵੈਰੀ ਸਿੰਪਲ ਫਾਰਮੂਲਾ ਮੈਂ ਇਹ ਕਹੂੰਗਾ, ਚਲੋ ਹਰ ਇੱਕ ਬੰਦੇ ਦੇ ਆਪੋ ਆਪਣੇ ਖਰਚਾ ਆਪੋ ਆਪਣਾ ਹਿਸਾਬ ਤਾਂ ਹੈਗਾ, ਕਿੱਦਾਂ ਨਿਕਲਦਾ, ਕਿਹੜੀ ਸਿਚੁਏਸ਼ਨ ਹੈਗੀ ਆ, ਪਰ ਆਪਣਿਆਂ ਨੂੰ ਇੰਨੇ ਤਕੜੇ ਜਾਂ ਬਲਵਾਨ ਬਣਾਓ ਵੀ ਤੁਹਾਡੇ ਜਿਹੜੀ ਜੇਬਾਂ ਹਨ ਉਹਦੇ ਪੈਸੇ ਥੋੜ੍ਹੇ ਇਹਨਾਂ 2-3 ਮਹੀਨਿਆਂ ਜੋਗੇ ਆਰਾਮ ਨਾਲ ਬੈਠ ਕੇ ਤੁਹਾਡੇ ਨਾ ਘਰ, ਅਗਰ ਤੁਹਾਨੂੰ ਨਹੀਂ ਵੀ ਜਾਣਾ ਪੈਂਦਾ ਤਾਂ ਤੁਸੀਂ ਆਪਣਾ ਸਰਵਾਈਵ ਕਰਨੇ, ਤੁਹਾਡੇ ਕੋਲ ਪੈਸੇ ਹੋਣ, ਜੇ ਪੈਸੇ ਮਿਲਦੇ ਆ ਤੇ ਟਰੱਕ ਲੈ ਕੇ ਆਪਣਾ ਜਾਓ, ਅਦਰਵਾਈਜ਼ ਨਾ ਜਾਓ ਤਾਂ ਬੈਟਰ ਆ, ਕਿਉਂਕਿ ਫਿਰ ਰੇਟ ਖਰਾਬ ਕਰਕੇ ਤੁਸੀਂ ਨਾ ਫਿਰ ਘਾਟੇ ਖਾਣ ਵਾਲੀ ਗੱਲ, ਰਿਸਕ ਵੀ ਤੁਸੀਂ ਰਿਸਕ ਫੈਕਟਰ ਬਹੁਤ ਜ਼ਿਆਦਾ ਹੁੰਦਾ, ਸਪੈਸ਼ਲੀ ਸਲੋ ਏਰੀਏ ਦੇ ਵਿੱਚ। ਸੋ ਮੈਂ ਇਹੀ ਚਾਹੂੰਗਾ ਵੀ ਇਸ ਟਰੈਂਡ ਨੂੰ ਚੇਂਜ ਕਰੀਏ ਆਪਾਂ, ਜਿਹੜੇ ਹਾਲੀਡੇ ਸੀਜ਼ਨ ਖਤਮ ਹੁੰਦਾ ਆ, ਠੀਕ ਆ। ਕੋਈ ਮਾਰਕੀਟ ਦੀ ਵੀ ਗੱਲ ਆਈ ਤੇ ਮੈਂ ਦੇਖਦਾ ਹੁੰਦਾ ਵੀ ਮਾਰਕੀਟ ਕੋਈ ਬੰਦਾ ਆ ਕੇ ਕਵੇ ਨਾ ਵੀ ਹਾਂ ਵੀ ਕਿਸੇ ਨੇ DAT ਇੱਕ ਲੋਡ ਬੋਰਡ ਆ, ਉਹ ਆਪਣੇ ਦੇਖ ਕੇ ਹੀ ਪਾ ਦਿੰਦੇ ਆ ਵੀ ਮਾਰਕੀਟ ਆਹ ਰੇਟ ਚੱਲਦਾ, ਮਾਰਕੀਟ ਆਹ ਰੇਟ ਚੱਲਦਾ, ਕਿੱਥੋਂ ਡਾਟਾ ਕਲੈਕਟ ਕਰਦੇ, ਕਿੱਥੋਂ ਨਹੀਂ, ਕੀ ਹੈ ਕਿੱਦਾਂ ਨੇ। ਕਈ ਬ੍ਰੋਕਰ ਇੱਦਾਂ ਦੇ ਆ, ਅੱਜ ਉਹਨਾਂ ਦਾ ਕ੍ਰੈਡਿਟ ਸਕੋਰ ਲੋ ਆ, ਉਹ ਕੱਲ੍ਹ ਨੂੰ ਉਹਨਾਂ ਦਾ ਫੁੱਲ ਲੱਗ ਆਇਆ ਹੁੰਦਾ। ਇਹ ਮਤਲਬ ਇੱਥੇ ਵੀ ਪਤਾ ਨਹੀਂ ਹੇਰਾਫੇਰੀ ਚੱਲਦੀ ਜਾਂ ਪੈਸੇ ਲੈ ਕੇ ਉਹਨੂੰ ਚੇਂਜ ਕਰ ਦਿੰਦੇ ਆ, ਵੀ ਬੰਦੇ ਨੂੰ ਫਿਰ ਡਿਟੈਕਟ ਕਰਨਾ ਔਖਾ ਹੋ ਜਾਂਦਾ ਵੀ ਇਹ ਬੰਦੇ ਚੰਗੇ ਆ ਜਾਂ ਗਲਤ ਜਾਂ ਕਿੱਦਾਂ ਫਿਗਰ ਆਊਟ ਨਹੀਂ ਕਰ ਸਕਦਾ। ਤਾਂ ਮੈਂ ਭਰਾਵਾਂ ਨੂੰ ਸਾਰਿਆਂ ਨੂੰ ਕਹੂੰਗਾ ਵੀ ਭਾਈ ਟਰੈਂਡ ਚੇਂਜ ਕਰੀਏ ਥੋੜ੍ਹਾ ਜਿਹਾ, ਆਪਣਿਆਂ ਨੂੰ ਹਰ ਇੱਕ ਬੰਦਾ ਐਕਟੀਵੇਟ ਹੋਵੋ, ਹਰ ਇੱਕ ਬੰਦਾ ਜਿਹੜਾ ਐਕਟੀਵੇਟ ਹੋਊਗਾ ਤਾਂ ਕੋਈ ਨਾ ਕੋਈ ਸਾਰਾ ਫਾਇਦਾ ਸਾਰਿਆਂ ਦਾ ਹੋਊਗਾ। ਤਾਂ ਮੈਂ ਧੰਨਵਾਦ ਕਰੂੰਗਾ ਸਾਰੇ ਭਰਾਵਾਂ ਦਾ ਜੇ ਅਗਰ ਅਸੀਂ ਰਲ ਕੇ ਵਰਕ ਕਰੀਏ। ਥੈਂਕ ਯੂ ਸੋ ਮਚ, ਮਿਹਰਬਾਨੀ ਬਹੁਤ ਬਹੁਤ। ਅਭੀ ਤੂੰ ਆਪਣਾ ਮੈਨੂੰ ਲੱਗਦਾ ਤੁਸੀਂ ਪ੍ਰੋਗਰਾਮ ਦੇ ਸ਼ੁਰੂ 'ਚ ਗੱਲ ਨਹੀਂ ਸੁਣੀ, ਮੈਂ ਹੁਣੇ ਗੱਲ ਕੀਤੀ ਸੀ ਕਿ ਜਿਹੜਾ ਡਾਇਰੈਕਟ ਲੋਡ ਬੋਰਡ ਹੈਗਾ ਉਹ ਸਾਰਾ ਡਾਟਾ ਸ਼ੇਅਰ ਕਰਦਾ ਤੁਹਾਡੀ ਲੈ ਕੇ, ਤੁਹਾਡੀ ਦੂਜੇ ਪਾਸੇ ਸਾਰਾ ਕੁਝ ਕਰਦਾ ਆ। ਸੋ ਇਹ ਤੁਸੀਂ ਨਹੀਂ ਕਹਿ ਸਕਦੇ ਕਿ ਲੋਡ ਬੋਰਡ ਤੋਂ ਬਾਕੀ ਜਿਹੜੀਆਂ ਗੱਲਾਂ ਇਹ ਨਾ, ਇਹ ਗੱਲਾਂ ਹੁੰਦੀਆਂ ਵੀ ਜਦੋਂ ਆਪਾਂ ਰਾਤ ਨੂੰ ਸੁੱਤੇ ਪਏ ਹੁੰਦੇ ਆ ਨਾ, ਤੜਕੇ ਆਪਾਂ ਨੂੰ 3 ਵਜੇ ਸੁਪਨਾ ਆਉਂਦਾ, ਇਹ ਸੁਪਨੇ ਵਾਲੀਆਂ ਗੱਲਾਂ ਵੀ ਜਿਹੜੀਆਂ ਤੁਸੀਂ ਕਰਦੇ ਆ, ਇਹ ਉਹ ਸੁਪਨੇ ਦੇ ਵਿੱਚ ਗੱਲਾਂ ਹੁੰਦੀਆਂ ਵੀ ਸਾਰੇ ਇਕੱਠੇ ਹੋ ਗਏ, ਸਾਰਾ ਕੁਝ ਠੀਕ ਹੋ ਗਿਆ, ਤੇ ਜਦੋਂ ਆਪਾਂ 7 ਵਜੇ ਉੱਠਦੇ ਆ ਉਦੋਂ ਜਿਹਨੂੰ ਲੋਡ ਸਾਰੇ ਕਵਰ ਹੋ ਜਾਂਦੇ ਆ। ਸੋ ਸੁਪਨੇ ਵਾਲੀਆਂ ਗੱਲਾਂ ਕਰਨ ਵਾਲੀਆਂ ਆਪਣੀ ਕਮਿਊਨਿਟੀ ਦੇ ਵਿੱਚ ਇਕੱਠੇ ਹੋਣ ਨਾਲੋਂ ਮੈਂ ਕਹਿੰਦਾ ਸਾਰੇ ਜਾਣੇ ਆਪਣੀ ਸਟੱਡੀ ਕਰੋ, ਸਾਰੇ ਜਣੇ ਆਪਣਾ ਆਪ ਪਹਿਲਾਂ ਦੇਖੋ,
ਤੁਸੀਂ ਦੇਖੋ ਕਿ ਤੁਸੀਂ ਤੁਹਾਡੇ ਬੈਨੀਫਿਟ 'ਚ ਕੀ ਆ, ਤੁਹਾਡੇ ਨੁਕਸਾਨ 'ਚ ਕੀ ਆ। ਪਰ ਮਾਈਲ ਦੇ ਹਿਸਾਬ ਨਾਲ ਹੀ ਚੱਲੀ ਜਾਣ ਨਾ, ਸੈੱਟ ਕਰਕੇ ਤੇ ਕੋਈ ਨਹੀਂ, ਉਹਦੇ ਨਾਲ ਹੀ ਫਰਕ ਪੈ ਜਾਣਾ। ਕੈਲਕੂਲੇਟ ਕਰੋ, ਤੁਸੀਂ ਆਪਣੇ ਆਪ 'ਚ ਹੁਸ਼ਿਆਰ ਹੋ, ਤੁਸੀਂ ਆਪਣੀ ਸਮਝਦਾਰੀ ਵਰਤੋ, ਆਪਣੀ ਅਕਲ ਵਰਤੋ। ਇਕੱਠਿਆਂ ਕਿਸੇ ਨੇ ਨਹੀਂ ਹੋਣਾ, ਲੇਕਿਨ ਤੁਸੀਂ ਆਪ ਤਾਂ ਚਲਾਕ ਹੋ ਸਕਦੇ, ਆਪ ਤਾਂ ਥੋੜੇ ਸਮਝਦਾਰ ਹੋ ਸਕਦੇ ਆ। ਸਿਚੁਏਸ਼ਨ ਨੂੰ ਆਪਣੇ ਹੱਕ 'ਚ ਵਰਤੋ ਜੀ। ਗੁਰਪ੍ਰੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਨਾ ਫਿਊਲ ਕਾਰਡਸ ਦੇ ਰਿਗਾਰਡਿੰਗ ਕਹਿਣਾ ਸੀਗਾ। ਆਪਣੇ ਮੈਂ ਟੈਸਟ ਵੀ ਕੀਤਾ ਹੈ, ਆਪਣੇ ਫਰੈਂਡਸ ਦੇ ਨਾਲ ਵੀ ਟੈਸਟ ਥੋੜ੍ਹਾ ਜਿਹਾ ਕੀਤਾ ਹੈ ਫਿਊਲ ਕਾਰਡਸ ਦੇ ਰਿਗਾਰਡਿੰਗ। ਜਿੱਦਾਂ ਮੈਂ ਹੁਣ ਮੈਨੂੰ ਪਤਾ ਨਹੀਂ ਮੈਂ ਅਲਾਊਡ ਆ ਕੰਪਨੀ ਦਾ ਨਾਮ ਕਹਿਣਾ ਔਨ ਏਅਰ ਕਿ ਨਹੀਂ, ਬਟ ਕੰਪਨੀਆਂ ਦੀ ਜਿੱਦਾਂ ਐਪਸ ਹੈਗੀਆਂ ਹੈ ਨਾ ਫਿਊਲ ਕਾਰਡ ਦੀਆਂ, ਤੁਸੀਂ ਉਹਦੇ ਵਿੱਚ ਫਿਊਲ ਕਾਰਡ ਅਨਲੌਕ ਕਰ ਸਕਦੇ ਆ ਆਪਣਾ ਫਿਊਲ ਪਾਉਣ ਵੇਲੇ, ਅਤੇ ਉਹਨੂੰ ਫਿਊਲ ਕਾਰਡ ਨੂੰ ਰਾਈਟ ਵੇ ਲੌਕ ਕਰ ਦਿਓ ਅਤੇ ਉਹ ਲੌਕ ਹੋ ਜਾਂਦਾ। ਅਤੇ ਅਸੀਂ ਟੈਸਟ ਕੀਤਾ ਆ, ਤੁਸੀਂ there is no way you can for fuel, ਠੀਕ ਹੈ ਨਾ, ਕਿਸੇ ਵੀ ਪੰਪ ਤੇ ਕਿ ਤੁਸੀਂ ਜੇ ਤੁਹਾਡਾ ਫਿਊਲ ਕਾਰਡ ਲੌਕ ਹੋ ਜਾਵੇ ਤੁਸੀਂ ਨਹੀਂ ਕਰ ਸਕਦੇ ਆ। ਇਹ ਆਪਣੀ ਕਈ ਆਪਣੇ ਬੰਦਿਆਂ ਦੀ ਵੀ ਅਣਗਹਿਲੀਆਂ ਹੁੰਦੀਆਂ, ਆਪਾਂ ਪ੍ਰੋਪਰ ਤਰੀਕੇ ਨਾਲ ਦੇਖਦੇ ਨਹੀਂ ਹੈਗੇ ਜਦੋਂ ਆਪਾਂ ਫਿਊਲ ਪਾਉਂਦੇ ਹਾਂ, ਹੈ ਨਾ। ਸੋ ਇਹ ਅਨਲੌਕ ਕਰ ਲਈਏ, ਤੁਸੀਂ ਕਹਿੰਦੇ ਵੀ ਇਦਾਂ ਦੀਆਂ ਕੰਪਨੀਆਂ ਹੈਗੀਆਂ ਜਿਹੜੀਆਂ ਐਪ ਦੇ ਜ਼ਰੀਏ ਉਹ ਲੌਕ ਅਨਲੌਕ ਦੀ ਤੁਹਾਨੂੰ ਸਹੂਲਤ ਦਿੰਦੀ ਹੈ। ਹਾਂਜੀ, ਇਹ 110% ਹੈਗਾ ਆ ਵੀ ਅਸੀਂ ਟੈਸਟ ਕੀਤਾ ਆ ਵੀ ਕੋਈ ਤੁਹਾਡਾ ਫਿਊਲ ਕਾਰਡ ਚੋਰੀ ਨਹੀਂ ਕਰ ਸਕਦਾ ਜੇ ਤੁਸੀਂ ਕਾਰਡ ਲੌਕ ਕਰ ਦਿਓ। ਇਹ 110% ਅਸੀਂ ਆਪ ਟੈਸਟ ਕੀਤੀ ਹੈ। ਠੀਕ ਹੈ ਜੀ। ਰਾਜਕਰਨ ਜਿਹੜੀਆਂ ਕਾਫੀ ਕੰਪਨੀਜ਼ ਹੈਗੀਆਂ, ਜਿਹੜੇ ਟਰੱਕ ਸਟਾਪ ਹੈਗੇ ਨਾ, ਉਹ ਇਸ ਵੇਲੇ ਇੱਕ ਜਿਹੜੀਆਂ ਐਪਸ ਯੂਜ਼ ਕਰ ਰਹੇ ਹੈਗੇ ਆ, ਉਹਨਾਂ ਨੇ ਕ੍ਰੈਡਿਟ ਵਾਲਾ ਜਿਹੜਾ ਸਿਸਟਮ ਹੀ ਬੰਦ ਕਰ ਦਿੱਤਾ ਹੈਗਾ, ਕਾਰਡ ਵਾਲਾ ਸਿਸਟਮ ਹੀ ਬੰਦ ਕਰ ਦਿੱਤਾ ਹੈਗਾ, ਸਵਾਈਪ ਕਰਨ ਵਾਲਾ ਸਿਸਟਮ NFC ਤੇ ਕਰਤਾ ਸਾਰਾ। ਹਾਂ ਜੀ, ਹਾਂ, ਉਹ ਐਪ ਤੋਂ ਔਨ ਹੁੰਦਾ ਪੰਪ, ਐਪ ਤੋਂ ਹੀ ਆਫ ਹੋ ਜਾਂਦਾ ਆ। ਸੋ ਤੁਸੀਂ ਜੇ ਤੁਹਾਡੇ ਕੋਲ ਤੁਹਾਡਾ ਫੋਨ ਹੈਗਾ ਜਾਂ ਕੁਝ ਵੀ ਹੈਗਾ, ਤੁਸੀਂ ਉਸ ਤੋਂ ਬਿਨਾਂ ਉਹ ਚੀਜ਼ ਨੂੰ ਤੁਸੀਂ ਕੋਈ ਵੀ ਨਹੀਂ ਕਰ ਸਕਦਾ। ਨਹੀਂ, ਫਿਰ ਤਾਂ ਉਹ ਸਹੂਲਤ ਵਰਤਣੀ ਚਾਹੀਦੀ ਆ, ਸੇਫਟੀ ਜਿਹੜੀ ਉਹ ਆਪਣੀ ਵਧਾਉਣੀ ਚਾਹੀਦੀ ਹੈ। ਬਿਲਕੁਲ ਜੀ। ਥੈਂਕ ਯੂ ਵੀਰ ਜੀ, ਗੁਰਪ੍ਰੀਤ ਜੀ, ਥੈਂਕ ਯੂ ਦੱਸਣ ਦੇ ਲਈ। ਲਾਸਟ ਕਾਲਰ ਸੁਲੱਖਣ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਉਹ ਪਹਿਲੀ ਗੱਲ ਤਾਂ ਚੱਲਦੀ ਸੀਗੀ ਕਿ ਵੀ ਆ ਇਕੱਠੇ ਹੋਣ ਦੀ, ਮੇਰਾ ਖਿਆਲ ਹੈ ਵੀ ਪੰਜਾਬੀ ਜਿਹੜੀ USA ਦੇ ਅਪਡੇਟ ਅਮਰੀਕਾ ਦੇ ਵਿੱਚ ਸਾਰੇ ਸਟਾਫ ਨੂੰ ਬੋਲਦਿਆਂ ਨੂੰ ਬਹੁਤ ਟਾਈਮ ਹੋ ਗਿਆ। ਮੈਨੂੰ ਲੱਗਦਾ ਵੀ ਸਾਰਿਆਂ ਨੂੰ ਦੇਸ਼ ਦੀਆਂ ਗੋਲੀਆਂ ਤੇ ਲਾ ਦੇਣਾ, ਸਭ ਨੇ ਇਕੱਠੇ ਨਹੀਂ ਹੋਣਾ, ਠੀਕ ਹੈ ਨਹੀਂ। ਤੇ ਬਾਕੀ ਰਹੀ ਉਹ ਏਅਰਲਾਈਨ ਦੀ ਟਿਕਟ ਦੀ ਗੱਲ, ਉਹ ਪੰਜਾਬੀ ਦੀ ਕਹਾਵਤ ਹੈ ਵੀ ਮਹਿੰਗਾ ਰੋਵੇ ਇੱਕ ਵਾਰ, ਸਸਤਾ ਰੋਵੇ ਵਾਰ ਵਾਰ। ਥੋੜ੍ਹਾ ਜਿਹਾ ਖਿਆਲ ਰੱਖ ਕੇ ਚੱਲਿਆ ਕਰੋ, ਇਹੋ ਜਿਹਾ ਕੁਛ ਤਾਂ ਤਕਰੀਬਨ ਬਹੁਤ ਹੁੰਦਾ। ਬਾਕੀ ਰਮਨ ਜੀ, ਇਹੋ ਜਿਹੀ ਗੱਲ ਤਾਂ ਟਿਕਟ ਦੀ ਪਹਿਲਾਂ ਦੱਸ ਦੇਣੀ ਸੀ। ਮੈਂ ਕਿਸੇ ਦੇ ਪੇਪਰ ਭੇਜੇ ਸੀ, 260 ਤਾਂ ਮੇਰੇ ਉੱਧਰ ਲੱਗ ਗਏ। ਮੈਂ ਉਹਨੂੰ ਕਹਿਦਾ ਵੀ ਟਿਕਟ ਲੈ ਕੇ ਜਾਉਂਦੇ, ਜਹਾਜ਼ ਲੈ ਕੇ ਜਾ ਹੋਣਾ ਸੀਗਾ। ਸਹੀ ਗੱਲ, ਸਹੀ ਗੱਲ ਹੈ ਜੀ। ਚਲੋ, ਥੈਂਕ ਯੂ ਜੀ, ਮਿਹਰਬਾਨੀ। ਹਾਂ, ਇਹ ਗੱਲ ਵਧੀਆ ਹੋ ਗਈ ਵੈਸੇ, ਹੈ ਨਾ। ਬੰਦਾ ਕਹਿੰਦਾ ਵੀ ਚੱਲ ਪੇਜ USPS ਨੇ ਟਾਈਮ ਜ਼ਿਆਦਾ ਲਾਉਣਾ, ਪਰ ਜਹਾਜ਼ ਤੇ ਚੜ੍ਹ ਕੇ ਜਾ ਕੇ ਫੜਾ ਆਉਂਦੇ। ਇਹ ਸਹੀ ਹੈ। ਜਾਂਦੇ ਰਮਨ ਜੀ ਤੇ ਰਾਜਕਰਮਵੀਰ ਸਿੰਘ ਜੀ, ਜ਼ਰੂਰ ਸਾਨੂੰ ਨਾ ਹਰ ਫੀਲਡ 'ਚ ਅਪਡੇਟ ਕਰਨਾ ਚਾਹੀਦਾ ਹੈਗਾ। ਟਰੱਕਿੰਗ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਹੁਣ ਕਾਫੀ ਜ਼ਿਆਦਾ ਯੂਜ਼ ਹੋਣ ਲੱਗ ਪਈ ਹੈਗੀ ਆ। 40% ਜਿਹੜੀਆਂ ਹਾਈ ਪਰਫੋਰਮਿੰਗ ਆਰਗੇਨਾਈਜੇਸ਼ਨਸ ਆ, ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰ ਰਹੀਆਂ ਆ ਸਪਲਾਈ ਚੇਨ ਡਿਸੀਜਨ ਮੇਕਿੰਗ ਦੇ ਵਿੱਚ। ਈਵਨ ਆਮ ਲੋਕ ਵੀ ਜੇ ਤੁਸੀਂ ਯੂਜ਼ ਕਰਨਾ ਸ਼ੁਰੂ ਕਰੋਗੇ ਤੇ ਕਹਿੰਦੇ ਵੀ ਟ੍ਰੈਫਿਕ ਪੈਟਰਨਸ, ਵੈਦਰ, ਡਿਲੀਵਰੀ ਡੈਡਲਾਈਨਸ, ਐਡਜਸਟਿੰਗ ਦਾ ਰਾਊਟਸ, ਤੇ ਇਹਦੇ ਨਾਲ ਫਿਊਲ ਸੇਵ ਹੋਣਾ ਆ, ਡਿਲੇ ਤੁਹਾਡੇ ਜਿਹੜੇ ਆ ਉਹ ਘਟ ਜਾਣੇ ਹੈਗੇ ਆ, ਸਰਵਿਸ ਫੇਲਿਅਰ 'ਚ ਘੱਟ ਹੋਊਗਾ, ਹਨਾ। ਸੋ ਸਾਡਾ ਟੈਕਨੋਲੋਜੀ ਦਾ ਸ਼ੋਅ ਐਵਰੀ ਟਿਊਜ਼ਡੇ ਨੂੰ ਹੁੰਦਾ 3 ਵਜੇ ਤੋਂ ਲੈ ਕੇ 4 ਵਜੇ ਤਾਈਂ। ਉਹਦੇ ਵਿੱਚ ਹਰਵਿੰਦਰ ਸਿੰਘ ਕੰਗ ਤੇ ਰਾਜਕਰਮਵੀਰ ਸਿੰਘ ਦੋਨੋਂ ਹੀ ਆਉਂਦੇ ਆ। ਸੋ ਖਾਸ ਕਰਕੇ ਜਿਹੜੇ ਟਰੱਕਰ ਹੈਗੇ ਆਪਣੇ, ਕਿਉਂਕਿ ਐਲੋਨ ਮਸਕ, ਹੁਣ ਮੈਂ ਤੁਹਾਨੂੰ ਦੱਸਿਆ ਸੀ ਪਹਿਲੀ ਖਬਰ ਦੇ ਵਿੱਚ, ਇਹ ਬਹੁਤ ਕੁਝ ਚੇਂਜਸ ਆਉਣੀਆਂ ਟੈਕਨੋਲੋਜੀ 'ਚ, ਕਿਉਂਕਿ ਜਿਹੜਾ ਨੈਕਸਟ ਐਡਮਿਨਿਸਟ੍ਰੇਸ਼ਨ ਆ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ, ਮੈਜੋਰਟੀ 'ਚ ਜਿਹੜੀ ਸਿਲੀਕਨ ਵੈਲੀ ਆ ਸਾਰੀ ਉਹਨਾਂ ਦੇ ਨਾਲ ਆ। ਉਹਨਾਂ ਨੇ ਤਾਂ ਕਿਹਾ ਵੀ ਅਸੀਂ ਫੈਡਰਲ ਗਵਰਨਮੈਂਟ 'ਚ ਹੀ ਬਹੁਤ ਕੁਝ ਚੇਂਜ ਕਰ ਦੇਣਾ ਹੈਗਾ ਆ AI ਲਿਆ ਕੇ। ਸੋ ਟਰੱਕਿੰਗ 'ਚ ਵੀ ਹੋਣਾ। ਸੋ ਸ਼ੋਅ ਜ਼ਰੂਰ ਸੁਣਿਆ ਕਰੋ। ਥੋੜਾ ਟਿਕਟੌਕ, ਫੇਸਬੁੱਕ ਤੋਂ ਬਚ ਕੇ, ਜੇ ਤੁਹਾਨੂੰ ਉਹ ਥੋੜੀਆਂ ਇੰਗਲਿਸ਼ ਵਾਲੀਆਂ ਵੀਡੀਓਜ਼ ਤੇ ਨਾਲ ਦੀ ਨਾਲ ਕੀ ਕੁਝ ਵਾਪਰਿਆ ਆਰਟੀਫਿਸ਼ੀਅਲ ਇੰਟੈਲੀਜੈਂਸ 'ਚ, ਉਹ ਜ਼ਰੂਰ ਦੇਖੋ। ਫਿਊਚਰ 'ਚ ਫਿਰ ਤੁਹਾਡੇ ਲਈ ਬਹੁਤ ਕੰਮ ਆਊਗਾ ਜੀ। ਬਿਲਕੁਲ। ਮੰਡੇ ਨੂੰ 3 ਤੋਂ 4 ਵਜੇ ਦੇ ਵਿੱਚ, ਸੋਮਵਾਰ ਨੂੰ। ਤੇ ਹੁਣ ਲੈਂਦੇ ਆ ਜੀ ਇਜਾਜ਼ਤ। ਸਭ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।